ਪੰਜਾਬੀ ਰੇਡੀਓ ਦੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ। ਦੱਸਣਗੇ ਪੰਜਾਬ ਵਿੱਚ ਭਾਰਤ ਦੇ ਵਿੱਚ ਕੀ ਕੁਛ ਉਥਲ ਪੁਥਲ ਹੁੰਦੀ ਆ, ਉਸ ਤੇ ਝਾਤ ਮਾਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਜੀ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਜੀ ਅੱਜ ਆਪਾਂ ਪਹਿਲਾਂ ਗੱਲ ਕਰਾਂਗੇ ਕਿ ਗੁਜਰਾਤ ਦੇ ਵਿੱਚ ਕਾਫੀ ਉਥਲ ਪੁਥਲ ਹੋ ਰਹੀ ਆ, ਇਲੈਕਸ਼ਨਾਂ ਉੱਥੇ ਵੋਟਾਂ ਪੈ ਚੁੱਕੀਆਂ ਨੇ ਜੀ ਆਖਰੀ ਗੇੜ ਦੀਆਂ, ਤੇ ਕਿਸ ਤਰ੍ਹਾਂ ਦੀ ਉੱਥੇ ਪੋਲਿੰਗ ਹੋ ਰਹੀ ਹੈ? ਦੇਖੋ, ਜਿਹੜਾ ਦੂਜੇ ਗੇੜ ਦਾ ਇਲੈਕਸ਼ਨ ਹੋਇਆ, ਜੋ ਪੋਲਿੰਗ ਹੋਈ ਹੈ, ਇਹ ਵੀ ਘਟੀ ਆ। ਜੇ ਆਪਾਂ ਪਿਛਲੇ ਇਲੈਕਸ਼ਨ ਦੇ ਮੁਕਾਬਲੇ ਦੇਖੀਏ ਕਿ ਇਹ ਵੀ 2% ਡਿੱਗੀ ਹੈ। ਉੱਦਾਂ ਜੇ ਓਵਰਆਲ ਦੇਖੀਏ ਸਾਰੇ ਗੇੜ ਗਿਣ ਕੇ, 2 ਗੇੜ ਜਿਹੜੇ ਹੋਏ ਆ, ਉਹਨਾਂ ਦੀ ਜਿਹੜੀ ਵੋਟ ਪਰਸੈਂਟੇਜ ਆ ਉਹ ਪਿਛਲੇ ਇਲੈਕਸ਼ਨ ਦੀ ਵੋਟ ਪਰਸੈਂਟੇਜ ਦੇ ਨਾਲੋਂ ਕੁਛ ਡਿੱਗੀ ਆ। ਡਿੱਗਣ ਦਾ ਭਾਵ ਇਹ ਹੁੰਦਾ ਕਿ ਜਿਹੜੀ ਸੱਤਾ ਸਥਾਪਦੀ ਆ, ਕਿਤੇ ਨਾ ਕਿਤੇ ਲੋਕ ਉਹਦੇ ਤੋਂ ਨਾ ਖੁਸ਼ ਆ। ਇਹਦੇ ਤੇ ਇਹ ਇੱਕ ਅੰਦਾਜ਼ੇ ਲਾ ਲਏ ਜਾਂਦੇ ਆ ਜਦੋਂ ਵੀ ਕਿਤੇ ਵੋਟ ਪਰਸੈਂਟੇਜ ਕਿ ਲੋਕਾਂ 'ਚ ਇੰਨਾ ਉਤਸ਼ਾਹ ਨਹੀਂ, ਉਤਸ਼ਾਹ ਥੋੜਾ ਮੱਠਾ। ਦੂਜੀ ਚੀਜ਼, ਜਿਵੇਂ ਹੀ ਇਹ ਦੂਸਰੇ ਗੇੜ ਦਾ ਇਲੈਕਸ਼ਨ ਨੇਪਰੇ ਚੜਿਆ, ਨਾਲ ਦੀ ਨਾਲ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ, ਵੱਖੋ ਵੱਖਰੇ ਪੋਲ ਆਏ ਆ। ਉਹਨਾਂ 'ਚ ਜੇ ਆਪਾਂ ਦੇਖੀਏ 5-7 ਜਿਹੜੇ ਮੇਨ ਆ, ਜਿੱਦਾਂ ਟਾਈਮਸ 9 ਦਾ, ਉਹਨਾਂ ਨੇ 109 ਸੀਟਾਂ ਦਿੱਤੀਆਂ ਭਾਰਤੀ ਜਨਤਾ ਪਾਰਟੀ ਨੂੰ, ਕਾਂਗਰਸ ਵਾਲਿਆਂ ਨੂੰ 70 ਦਿੱਤੀਆਂ, ਰਿਪਬਲਿਕ ਵਾਲਿਆਂ ਨੇ 115, ਭਾਰਤੀ ਜਨਤਾ ਪਾਰਟੀ ਨੂੰ 74, ਕਾਂਗਰਸ ਨੂੰ। ਸਹਾਰਾ ਸਮੇਂ ਵਾਲਿਆਂ ਨੇ 110 ਤੋਂ 120 ਦਾ ਅੰਦਾਜ਼ਾ ਲਾਇਆ ਕਿ ਭਾਜਪਾ ਨੂੰ ਮਿਲੂਗੀਆਂ, ਔਰ ਕਾਂਗਰਸ 65 ਤੋਂ 75 ਤੱਕ ਸਿਮਟ ਕੇ ਰਹਿ ਜੂਗੀ। TV9 ਨੇ 108 ਕਮਲ ਦੇ ਹਿੱਸੇ ਪਾਈਆਂ ਨੇ, 74 ਕਾਂਗਰਸ ਚੋਗੀਆਂ ਛੱਡੀਆਂ। ਇੰਡੀਆ ਟੂਡੇ ਨੇ 99 ਤੋਂ 113 ਦਾ ਕਿਆਫਾ ਲਾਇਆ, ਜਦਕਿ ਕਾਂਗਰਸ ਕੋਲੇ 68 ਤੋਂ 82 ਸੀਟਾਂ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ABP ਨਿਊਜ਼ ਨੇ 117 ਭਾਰਤੀ ਜਨਤਾ ਪਾਰਟੀ ਨੂੰ ਦਿੱਤੀਆਂ, ਜਦਕਿ 64 ਕੁ ਤੇ ਕਾਂਗਰਸ ਨੂੰ ਰੱਖਿਆ। ਇੰਡੀਆ TV ਨੇ 104 ਤੋਂ 114 ਦਾ ਇੱਕ ਅੰਦਾਜ਼ਾ ਲਾਇਆ ਭਾਜਪਾ ਲਈ, ਦੂਸਰਾ ਕਾਂਗਰਸ ਲਈ ਅੰਦਾਜ਼ਾ ਉਹਨਾਂ ਦਾ 65 ਤੋਂ 75 ਤੱਕ ਆ। ਟੂਡੇ ਅਚਾਨਕ ਆ, ਕਾਫੀ ਇਹਨਾਂ ਦੀ ਭਰੋਸੇਯੋਗਤਾ ਮੰਨੀ ਜਾਂਦੀ ਹੈ। ਇਹਨਾਂ ਦੀ ਜਿਹੜੀ ਕਿਆਸਰ ਆਈ ਆ ਉਹ ਹੈਗੀ ਆ 135 ਸੀਟਾਂ ਦੀ ਭਾਰਤੀ ਜਨਤਾ ਪਾਰਟੀ ਲਈ ਤੇ 47 ਤੇ ਕਹਿੰਦੇ ਆ ਕਿ ਕਾਂਗਰਸ ਸਿਮਟ ਜਾਊਗੀ। ਨਿਊਜ਼ ਨੇਸ਼ਨ ਹੈ ਜਿਹੜਾ, ਉਹਨੇ ਜਿਹੜਾ ਆਪਣਾ ਸਰਵੇ ਦਿੱਤਾ, ਸਰਵੇਖਣ ਦਿੱਤਾ, ਉਹਦੇ 'ਚ ਉਹਨੇ ਕਿਹਾ ਕਿ ਭਾਜਪਾ 124 ਤੋਂ 128 ਸੀਟਾਂ ਲਿਜਾ ਸਕਦੀ ਹੈ, ਜਦਕਿ ਕਾਂਗਰਸ ਜਿਹੜੀ ਹੈ ਉਹ 52 ਤੋਂ 56 ਦੇ ਦਰਮਿਆਨ ਰਹਿ ਜਾਏਗੀ। ਹੁਣ ਜੇ ਸਾਰੇ ਇਹ ਪੋਲ ਮਿਲਾ ਕੇ ਆਪਾਂ ਮਾਹ ਪੋਲ ਆਖੀ ਕਿ ਮਾਹ ਪੋਲ ਕੀ ਕਹਿੰਦਾ, ਸਾਰੇ ਪੋਲ ਰਲਾ ਕੇ ਜੇ ਇੱਕ ਪੋਲ ਬਣਾਈਏ, ਨਿਚੋੜ ਕੱਢੀਏ, ਤਾਂ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜਾ ਬਹੁਮਤ ਦਾ ਆਂਕੜਾ 92 ਸੀਟਾਂ ਦਾ, ਉਹਨੂੰ ਬੜਾ ਈਜ਼ੀਲੀ ਸ਼ੋ ਲੈਂਦੀ ਆ। ਕੁੱਲ ਮਿਲਾ ਕੇ ਇਹਨਾਂ ਦੀਆਂ ਸੀਟਾਂ ਜਾਂਦੀਆਂ ਪਈਆਂ 115, ਔਰ ਕਾਂਗਰਸ ਦੇ ਹਿੱਸੇ ਜਾਂਦੀਆਂ ਪਈਆਂ 66। ਯਾਨੀ ਭਾਰਤੀ ਜਨਤਾ ਪਾਰਟੀ ਨੋ ਪ੍ਰੋਫਿਟ ਨੋ ਲਾਸ ਦੇ ਉਸ ਪੜਾਅ ਤੇ ਆ, ਜਿੱਥੇ ਨਾ ਉਹਨੂੰ ਕੋਈ ਖਤਰਾ ਹੈ, ਨਾ ਹੀ ਉਹਦੀ ਸਥਿਤੀ ਕੋਈ ਪਿਛਲੀ ਵਾਰੀ ਨਾਲੋਂ ਸੁਧਰਨੀ ਹੈ। ਯਾਨੀ ਪਿਛਲੀ ਵਾਰੀ ਵੀ ਉਹਦੇ ਕੋਲ 115 ਸੀਟਾਂ ਸੀ, ਐਤਕੀ 115 ਸੀਟਾਂ ਰਹਿ ਜੂਗੀ, ਜਦਕਿ ਕਾਂਗਰਸ ਜਿਹੜੀ ਹੈ ਉਹ ਥੋੜਾ ਜਿਹਾ ਗਰੋ ਕਰੇਗੀ। ਮਸਲਨ ਪਿਛਲੇ ਇਲੈਕਸ਼ਨ 'ਚ ਇਹਨਾਂ ਦੇ ਕੋਲ 61 ਸੀਟਾਂ ਸੀ, ਜੋ 5 ਵੱਧ ਜਾਣਾ। ਜੇ ਇਹਨਾਂ ਦਾ ਆਪਾਂ ਨਿਚੋੜ, ਉੱਦਾਂ ਸਰਵੇਖਣ ਤੁਹਾਨੂੰ ਪਤਾ ਹੀ ਆ ਬਿਹਾਰ ਦੇ ਵਿੱਚ ਕਿੱਦਾਂ ਪੁੱਠੇ ਪਏ ਸੀਗੇ, ਬਿਲਕੁਲ ਬਿਹਾਰ ਦੇ ਵਿੱਚ ਇਹੋ ਹੀ ਤਸਵੀਰ ਬਣੀ ਸਰਵੇਖਣਾਂ ਦੀ। ਆਹੀ ਬਿਲਕੁਲ ਇਹਨਾਂ ਨੇ ਹੂ ਬਹੂ ਤਸਵੀਰ ਜਿਹੜੀ ਉਹ ਇਸ ਸਰਵੇਖਣਾਂ ਦੇ ਕੈਨਵਸ ਤੇ ਉਤਾਰੀ ਸੀ। ਪਰ ਇਹ ਹੁਣ ਅੱਗੇ ਚੱਲ ਕੇ ਤਸਵੀਰ ਕਿੰਨੀ ਸਾਰਥਕ ਹੋ ਨਿਬੜਦੀ ਹੈ, ਕਿਹਦੇ ਪੱਖ 'ਚ ਜਾਂਦੀ ਹੈ, ਕਿਹਦਾ ਅੰਦਾਜ਼ਾ ਸਹੀ ਹੁੰਦਾ, ਉਹਦਾ ਇੰਤਜ਼ਾਰ ਕਰਨਾ ਪਊਗਾ। ਉਹਦਾ ਸ਼ਰਤਾਂ ਲੱਗਣੀਆਂ ਸ਼ੁਰੂ ਹੋ ਗਈਆਂ, ਪਰ ਥੋੜੇ ਘੰਟਿਆਂ ਦੀ ਗੱਲ ਆ, ਹੁਣ ਸਾਫ਼ ਹੋ ਜਾਏਗਾ। ਉਹ ਕਿਸੇ ਨੇ ਨਾਈ ਨੂੰ ਪੁੱਛਿਆ ਸੀ, ਕਹਿੰਦਾ ਕਿ ਨਾਈਆ ਵਾਲ ਕਿੱਡੇ ਕਿੱਡੇ ਆ, ਤੇ ਆਖਿਆ ਸਬਰ ਰੱਖ, ਝੋਲੀ 'ਚ ਆਉਣ ਵਾਲੇ ਆ। ਸੋ ਹੁਣ ਜਲਦੀ ਝੋਲੀ 'ਚ ਆਉਣ ਵਾਲੇ, ਪਤਾ ਲੱਗ ਜੂ ਕਿਹਦਾ ਸਰਵੇਖਣ ਸਹੀ ਹੈ ਤੇ ਕਿਹਦਾ ਸਰਵੇਖਣ ਜਿਹੜਾ ਉਹ ਮੇਰਾ ਖੇਖਣੀ। ਪਰ ਮੀਡੀਆ ਨੇ ਤਾਂ ਮੋਦੀ ਦੀ ਸਰਕਾਰ ਬਣਾਈ ਦਿੱਤੀ ਆ, ਉੱਥੇ ਮੋਦੀ ਪੱਖੀ ਸਰਕਾਰ ਜਿਹੜੀ ਹੈ। ਤੇ ਅੱਗੇ ਆਪਾਂ ਗੱਲ ਕਰਦੇ ਜੱਗੀ ਜੌਹਲ ਦੀ। ਪੁਲਿਸ ਹਿਰਾਸਤ ਦੇ ਵਿੱਚੋਂ ਜਿਹੜੇ ਸਾਹਮਣੇ ਆਏ ਨੇ ਕਬੂਲਨਾਮੇ, ਉਸ ਤੋਂ ਬਾਅਦ ਸਿਆਸਤ ਭਖ ਗਈ। ਜੱਗੀ ਜੌਹਲ ਦਾ ਜਿਹੜਾ ਇਹ ਕਬੂਲਨਾਮਾ ਸਾਹਮਣੇ ਆਇਆ ਉਹ ਵੀਡੀਓ ਦੇ ਰੂਪ 'ਚ ਆਇਆ। ਹੁਣ ਇਸ ਮਾਮਲੇ ਦੇ ਵਿੱਚ ਦਿਲਚਸਪ ਗੱਲ ਇਹ ਆ ਕਿ ਅੱਜ ਹੀ ਜੱਗੀ ਜੌਹਲ ਦਾ ਰਿਮਾਂਡ ਖਤਮ ਹੋਇਆ ਤੇ ਅੱਜ ਹੀ ਇਹ ਵੀਡੀਓ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ, ਵੀਡੀਓ ਵਾਇਰਲ, ਉਹਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ। ਕਾਫੀ ਲੰਮਾ ਚੌੜਾ ਰਿਮਾਂਡ ਸੀਗਾ, ਔਰ ਇਹ ਵੀਡੀਓ ਉਦਣ ਹੀ ਜਾਰੀ ਕਰਨਾ ਜਿੱਦਣ ਉਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਇਹ ਕਈ ਸਵਾਲ ਖੜੇ ਕਰਦਾ। ਦੂਸਰਾ ਜਿਹੜਾ ਕਬੂਲਨਾਮੇ 'ਚ ਉਹ ਗੱਲਾਂ ਕੁਛ ਦੱਸਦਾ ਪਿਆ ਕਿ ਮੈਂ ਇੱਕ ਵੈਬਸਾਈਟ ਚਲਾਉਂਦਾ ਸੀਗਾ,
उस वैबसाइट के मार्फत मेरा मेल है जिहड़ा हरमीन PhD नां दे व्यक्ति नाल होया, जो ये दावा करता सीगा कि मैं पाकिस्तान च वधावा सिंह बब्बर दे नाल रह रहा। इस तरह दी उन्हें गल्लां कीतियां। कहंदा कि मैं भिंडरां वाले होरां दीयां तकरीरां सुन के इधर नूं हो तुरिया, इस वैन च बह गया। सो इस तरह का कबूलनामा है, काफ़ी लंबा चौड़ा, पर ये ते हुण सियासत इस गल्लों भिड़ गई है क्योंकि कुछ सियासतदानां ने जग्गी जौल के हक च हा दा नारा मारिया सी। जिन्हां ने हक का नारा मारिया सी जग्गी जौल का, वो हुण थोड़े जे कसूते फस गए क्योंकि कांग्रेस हावी हो गई है। वो कहंदे जी कि देखो ये कहंदे सीगे कि जग्गी जौल ऐ जग्गी जौल औ, वो तो इकबाल करी जाता। हुण जिहड़ा उहदे पक्ष लैंदे सीगे उन्हां सारिआं नूं समझना चाहिए कि वो गलत कहंदे पए सी। दूजे पासे सुखपाल सिंह खैरा ने साफ किया, उन्हें आख्या असीं ये नहीं आख्या सीगा कि जग्गी जौल नूं बरी कर दिओ, इनू दोष मुक्त कर दो। असी सिर्फ तो सिर्फ यो मंग रखी थी कि एक पारदर्शी इंक्वायरी होनी चाहिए, निरपक्ष इंक्वायरी होनी चाहिए जिहदे पता लगे कि जग्गी जौहल का गुनाह जो है तो वो आखिर है कि। इन्होंने ये गल साफ कर दी है कि असी जग्गी जौहल नूं ये नहीं कहा कि तुसीं छड्ड दिओ। उधर सुखबीर सिंह बादल ने फिर दोहराया, कहना जी मैं तो चेतावनी देना तुहानूं कि थोड़ा बच के रहो, ISI जिहड़ी वो इत्थे लपरे लाउण नूं फिरदी है पंजाब दे विच। यानी सियासत इस मुद्दे ते काफ़ी भिड़दी नज़र आई है। उदां दूसरा जिहड़ा एक आम वर्ग हुंदा साडा, ਉਹਦੇ ਵਿੱਚ भी दो धड़े नज़र आ रहे हैं। कुछ लोग इस इकबालिया बयान नूं सच मनदे आ, कहंदे आ कि भरोसेयोग है कि कुछ ना कुछ तो है ना। जग्गी जौहल ते इन्ने जिहड़े दोष लगे आ, वो आप भी पहला मन्निया कि मैं 28,000 रुपए की फंडिंग की, और इत्थे कुछ लोग सवाल भी करते हैं कि 28,000 नाल ते चूहे मारन का ठेका नहीं कोई लैंदा, बंदे मारन का ठेका किहने ले लिया। फिर दूजी चीज़ जिहड़ी लोग दूजी और सवाल के रूप च उठाउंदे वो ये है कि ये जिहड़े इकबालिया बयान है इन्हां दी अदालत दे विच महत्ता की है, ਉਹਦੇ ਤੇ जरा गौर कर लो। तो जिहड़ा ये दूसरा सवाल है मेरे ख्याल दे नाल वो ਜਿਹਦੇ चर्चा करना चाहिए। ਜਿਹਦੇ चर्चा इस करके करना चाहिए क्योंकि अदालतां जिहड़ा साडा गवाहियां वाला एक्ट है ਉਹਦਾ ਜਿਹੜਾ 25-26 क्लॉज है ਉਹਦੇ मुताबिक ये सारा कुछ है जिहड़ा पुलिस की कस्टडी च साफ तौर पर किया जाता ਜਾਂ ਘੁਆਇਆ ਜਾਂਦਾ है, ਉਹਨੂੰ नहीं मन्निया जाता, ਉਹਨੂੰ ਪ੍ਰਵਾਨ नहीं किया जाता, ਉਹਨੂੰ रद्द कर दिता जाता। ਹੁਣ दूजी चीज़ जिद्दां मैं कही है कि शुरुआती दौर च जो मैं आख्या मैं कि ये वीडियो उस दिन वायरल होना जिस दिन उन्होंने जुडिशियल कर दिता गया कि सवाल खड़े करता। ये लगभग उदां दी टैक्टिक जापदी आ जिद्दां दी पाकिस्तान ने कुलभूषण जाधव के मामले च वरती। भारत नूं दबाव हेठ लियाउण लई पाकिस्तान ने एक वीडियो जारी की, उस वीडियो दे विच काफ़ी तोड़ मरोड़ भी। तो वीडियो दे विच कुलभूषण यादव भी इहो गल कहंदा नज़र आउंदा है कि मैं पाकिस्तान के विरुद्ध काम करता सीगा, असीं आह कीता, मैं जसूसी भी करता सीगा, इन्हां दे विरुद्ध काम भी करता सी। सो वो जिहड़ा इकबालिया बयान भारत ने रद्द कर दिता सीगा कि असीं इस इकबालिया बयान नूं नहीं मनदे क्योंकि पाकिस्तान की कस्टडी च है, पाकिस्तानी जो मर्जी ਉਹਦੇ ਤੋਂ ਆ ਸਕਦੇ ਆ। ਤਾਂ ਫਿਰ ਇੱਥੇ ਸਵਾਲ ਉਹਨਾਂ ਲੋਕਾਂ ਤੇ ਵੀ ਖੜਾ ਹੋਊਗਾ ਜਿਹੜੇ ਕਹਿੰਦੇ ਆ ਕਿ ਇਸ ਇਕਬਾਲਿया ਬਿਆਨ ਨੂੰ ਦੁਨੀਆ ਦਾ ਆਖਰੀ ਸੱਚ ਮੰਨ ਲੈਣਾ ਚਾਹੀਦਾ ਹੈ। ਉਹਨਾਂ ਨੂੰ ਫਿਰ ਇਹ ਵੀ ਸਵਾਲ ਕਰਨਾ ਪਊਗਾ ਜੇ ਤੁਸੀਂ ਇਹ ਸਮਝਦੇ ਹੋ ਕਿ ਸਾਡਾ ਨਾਗਰਿਕ ਜਿਹੜਾ ਪਾਕਿਸਤਾਨ ਦੇ ਵਿੱਚ ਫੜਿਆ ਗਿਆ ਉਹਦਾ ਇਕਬਾਲਿया ਬਿਆਨ ਹੋ ਸਕਦਾ ਦਬਾਅ ਦੇ ਹੇਠ ਆਇਆ ਹੋਵੇ ਤਾਂ ਇਹ ਵੀ ਬ੍ਰਿਟਿਸ਼ ਨਾਗਰਿਕ ਆ। ਤਾਂ ਫਿਰ ਜਾਂ ਤੇ ਦੋਵੇਂ ਆ ਜਿਹੜੇ ਉਹ ਇੱਕੋ ਰਸੇ ਬੰਨੋ ਤੇ ਜਾਂ ਇਹ ਕਹੋ कि हाँ भाई इत्थे भी इस तरह की संभावना। सो दूजे पासे जिहड़े लोग थाने कचहरियां तो वाकफ है, पुलिस के कामकाज तो वाकफ है, एजेंसियां के कामकाज तो वाकफ है, वो बेहतर दस सकते हैं कि जो बंदा फसिया हुंदा जे उन्होंने कह दोगे कि महात्मा गांधी का कतल भी आपके सिर लै ला तेरी जान छड्ड देंगे तो वो भी झट कह दूगा कि नथूराम गोडसे नूं छड्डो, उसकी थां ते मैनूं फिट कर दो, मैं ही मारिया, क्योंकि उदों बंदा फसिया होंदा। सो ये इकबालिया बयान जिहड़ा मेरे ख्याल दे नाल जिहड़ी कौमांतरी पद्धर ते कूटनीति चल रही है देशां दी, उस कूटनीति दे विच एक चाल दे तौर ते वेखिया जा सकदा है। कानूनी तौर ते कोई बहुता असर नहीं होने वाला, उत्थे सबूतां दे बिना ते ही फैसला होना कि जग्गी जौहल किन्ना कुछ गुनहगार है, जग्गी जौहल गुनाहगार है भी या नहीं। सो ये अदालत ने तय करना है। इकबालिया बयान है जिहड़ा वो मेरे ख्याल दे नाल सिर्फ ते सिर्फ कूटनीतिक एक दा पेच मन्निया जा सकदा।
ਬਿਲਕੁਲ ਜੀ, ਕਹਿੰਦੇ ਕਿ ਜੇ ਪੰਜਾਬ ਪੁਲਿਸ ਦੇ ਹੱਥ ਸ਼ੇਰ ਆ ਜਾਏ ਤਾਂ ਜੇਲ੍ਹ ਉੱਥੇ ਲਿਜਾ ਕੇ ਉਹਦੀ ਮੁਰੰਮਤ ਕਰਕੇ ਉਤੋਂ ਕਹਾ ਸਕਦੇ ਕਿ ਮੈਂ ਹਿਰਨ ਆ। ਇਸ ਤਰ੍ਹਾਂ ਦੀ ਵੀ ਗੱਲਬਾਤ ਸੁਣਨ ਦੇ ਵਿੱਚ ਆਉਂਦੀ ਹੈ। ਅਤੇ ਅੱਗੇ ਆਪਾਂ ਇੱਕ ਥਾਣੇਦਾਰ ਦੀ ਗੱਲ ਕਰਦੇ ਹਾਂ ਕਿ ਡਿਊਟੀ ਦੌਰਾਨ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ। ਦੇਖੋ, ਇਹਨਾਂ ਦਿਨਾਂ ਦੇ ਵਿੱਚ ਨਾ ਪੰਜਾਬ ਪੁਲਿਸ ਨੇ ਕਾਫੀ ਆਪਣੀ ਖੇ ਉਡਾਈ ਹੈ। ਆਹ ਹਫ਼ਤਾ ਕੁ ਜਿਹੜਾ ਪਿਛਲਾ ਬੀਤਿਆ, ਇਹਨਾਂ ਨੇ ਕਿਸੇ ਪੱਖੋਂ ਵੀ ਸੋਭਾ ਨਹੀਂ ਖੱਟੀ, ਕਿਸੇ ਪਾਸੇ ਵੀ ਜੱਸ ਨਹੀਂ ਖੱਟਿਆ। ਉਸ ਤਰ੍ਹਾਂ ਅੱਗੇ ਤੇ ਕਿਤੇ ਗਾਏ ਬਗਾਏ ਕੋਈ ਇਹੋ ਜਿਹਾ ਕੰਮ ਕਰ ਦਿੰਦਾ। ਇਹਨਾਂ ਦੇ ਪੁਲਿਸ ਮਹਿਕਮੇ 'ਚ ਵੀ ਚੰਗੇ ਲੋਕ ਹੈਗੇ ਆ, ਤਾਂ ਉਹ ਜਿੰਨੀ ਕੁ ਬਦਨਾਮੀ ਹੁੰਦੀ ਹੈ ਨਾਲ ਦੀ ਨਾਲ ਕੋਈ ਇੱਕ ਐਸੀ ਪੋਜ਼ੀਟਿਵ ਖਬਰ ਆ ਜਾਂਦੀ ਹੈ ਤਾਂ ਲੋਕ ਸੋਚਦੇ ਆ ਕਿ ਠੀਕ ਹੈ, ਜੇ 8-9 ਮਾੜੇ ਵੀ ਹੈ ਤੇ ਵਿੱਚ 1-2 ਇਹਨਾਂ ਦੇ ਚੰਗੇ ਵੀ ਹੈ। ਪਰ ਆਹ ਜਿਹੜੀਆਂ ਖਬਰਾਂ ਲਗਾਤਾਰ ਇਸ ਹਫ਼ਤੇ ਆਈਆਂ, ਉਹਨਾਂ ਸਾਰੀਆਂ ਖਬਰਾਂ ਨੇ ਪੰਜਾਬ ਪੁਲਿਸ ਦਾ ਅਕਸ ਹੈ ਜਿਹੜਾ ਉਹ ਕਾਫੀ ਪ੍ਰਭਾਵਿਤ ਕੀਤਾ। ਹੁਣ ਦੇਖੋ, ਸਭ ਤੋਂ ਪਹਿਲਾਂ ਖਬਰ ਆਈ ਹੁਸ਼ਿਆਰਪੁਰ ਚੋਂ। ਉੱਥੇ ਚੱਬੇਵਾਲ ਦਾ ਥਾਣੇਦਾਰ ਜਿਹੜਾ ਉਹ ਚੱਬਿਆ ਗਿਆ, ਇੱਕ ਬੰਦੇ ਨੂੰ ਚੱਕਣ ਗਿਆ ਸੀਗਾ ਜਾਲੀ ਕੇਸ ਦੇ ਵਿੱਚ ਉਹਨੇ ਅੜਾਉਣਾ ਸੀਗਾ, ਭੁੱਕੀ ਦਾ ਕੇਸ ਪਾ ਕੇ ਆਪ ਉੱਥੇ ਅੜ ਗਿਆ। ਲੋਕਾਂ ਨੇ ਕਾਫੀ ਉਹਨੂੰ ਸ਼ਾਂਦਾ ਵੀ ਦਿੱਤਾ ਤੇ ਕਾਫੀ ਉਹਨੂੰ ਹੱਥ ਹੌਲਾ ਵੀ ਕੀਤਾ, ਥੌਲਾ ਵੀ ਪਾਇਆ। ਫੇਰ ਆ ਗਈ ਅੱਗੇ ਇੱਕ ਹੋਰ ਕਹਾਣੀ ਪੰਜਾਬ ਪੁਲਿਸ ਬਠਿੰਡੇ ਦੇ ਵਿੱਚ। ਤੁਸੀਂ ਦੇਖਿਆ ਹੋਣਾ ਕਿ ਕਿੱਦਾਂ 12 ਸਾਲ ਦੇ ਬੱਚੇ ਨੂੰ 3rd ਡਿਗਰੀ ਦੇ ਕੇ ਬਦਲਾ ਦਿੱਤਾ, ਬਹੁਤ ਬੁਰਾ ਹਾਲ ਕੀਤਾ। ਹੁਣ ਤੀਜੀ ਖਬਰ ਜਿਹੜੀ ਹੈ ਇਹ ਫੇਰ ਆ ਗਈ ਕਿ ਇੱਕ ਥਾਣੇਦਾਰ ਨੇ ਡਿਊਟੀ ਦੌਰਾਨ ਇੱਕ ਔਰਤ ਦਾ ਰੇਪ ਕੀਤਾ। ਔਰ ਕਮਾਲ ਦੀ ਗੱਲ ਇਹ ਆ ਕਿ ਉਸ ਵਿਕਟਮ ਦੀ ਸ਼ਿਕਾਇਤ ਪੁਲਿਸ ਨੇ ਦਰਜ ਨਹੀਂ ਕੀਤੀ। ਹਾਰ ਕੇ ਉਹ ਵਿਕਟਮ ਜਿਹੜੀ ਸੀਗੀ ਉਹ ਕੋਰਟ ਦੇ ਵਿੱਚ ਗਈ। ਕੋਰਟ ਨੇ ਫਿਰ ਹੁਕਮ ਦਿੱਤਾ ਕਿ ਤੁਸੀਂ ਉਸ ਥਾਣੇਦਾਰ ਦੇ ਖਿਲਾਫ ਪਰਚਾ ਦਰਜ ਕਰੋ। ਇਹ ਘਟਨਾ ਬਠਿੰਡੇ ਦੇ CI ਸਟਾਫ ਦੀ ਆ। CI ਸਟਾਫ ਉੱਥੇ 2 ਆ, ਤੇ ਜਿਹੜਾ CIA ਸਟਾਫ 2 ਆ ਉਹਦਾ ਥਾਣੇਦਾਰ ਸੀਗਾ ਜਿਹਦੇ ਤੇ ਇਹ ਮਾਮਲਾ ਦਰਜ ਹੋਇਆ। ਬੀੜ ਤਲਾਬ ਦੀ ਉਹ ਔਰਤ ਜਿਹਨੇ ਸ਼ਿਕਾਇਤ ਦਰਜ ਕਰਵਾਈ ਹੈ, ਉਹਨੇ ਆਖਿਆ ਕਿ 19 ਨਵੰਬਰ ਨੂੰ ASI ਰਣਜੀਤ ਸਿੰਘ ਉਹਦੇ ਘਰ ਆਇਆ ਸੀਗਾ, ਨਾਲ ਇਹਦੇ ਕੁਝ ਠੇਕੇਦਾਰ ਵੀ। ਤਾਂ ਇਹਨੇ ਦੂਜਿਆਂ ਨੂੰ ਬਾਹਰ ਖਿਲਾਰ ਕੇ ਅੰਦਰ ਮੇਰੀ ਪੱਤ ਨੂੰ, ਔਰ ਮੈਂ ਪੁਲਿਸ ਕੋਲ ਗਈ। ਪੁਲਿਸ ਨੇ ਮੇਰੀ ਕੋਈ ਗੱਲ ਨਹੀਂ ਸੁਣੀ, ਉਲਟਾ ਮੈਨੂੰ ਦਾਬੇ ਮਾਰੇ ਕਿ ਚੁੱਪ ਕਰਕੇ ਬਹਿ ਜਾ, ਤੂੰ ਕੀ ਲੈਣਾ ਇਸ ਕੰਮ 'ਚ। ਕਿ ਹਾਰ ਕੇ ਫਿਰ ਮੈਂ ਅਦਾਲਤ ਦੀ ਚੌਖਟ ਤੇ ਆਈ ਹਾਂ ਤੇ ਅਦਾਲਤੀ ਹੁਕਮਾਂ ਤੇ ਉਹਦੇ ਖਿਲਾਫ ਮਾਮਲਾ। ਹੁਣ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ASI ਜੇ ਕਿਸੇ ਦੇ ਘਰ ਜਾਂਦਾ, ਨਾਲ ਉਹਦੇ ਡਿਊਟੀ ਤੇ ਦੂਸਰੇ ਮੁਲਾਜ਼ਮ, ਉਹ ਇਹੋ ਜਿਹਾ ਚੰਨ ਚਾੜ ਕੇ ਆ ਜਾਂਦਾ ਤੇ ਫਿਰ ਕੀ ਯਕੀਨ ਕੀਤਾ ਜਾ ਸਕਦਾ। ਇਸ ਮਾਮਲੇ 'ਚ ਇਹ ਵੀ ਪੱਕ ਹੋ ਸਕਦਾ ਕਈ ਵਾਰ ਔਰਤਾਂ ਇਸ ਤਰ੍ਹਾਂ ਦੇ ਐਲੀਗੇਸ਼ਨ ਵੀ ਲਾ ਦਿੰਦੀਆਂ, ਪਰ ਜਦੋਂ ਪੁਲਿਸ ਦਾ ਅਕਸ ਹੀ ਏਦਾਂ ਦਾ ਬਣ ਗਿਆ। ਆ ਪਿੱਛੇ ਜੇ ਇੱਕ ਵੀਡੀਓ ਜਾਰੀ ਹੋਈ ਸੀ, ਉਹਦੇ ਵਿੱਚ ਇਹ ਕਿਸੇ ਘਰ ਗਏ ਔਰ ਉਸ ਘਰ ਦੇ ਵਿੱਚ ਸਿਰਫ 2 ਬੀਬੀਆਂ ਮੌਜੂਦ ਸੀ ਤੇ ਇਹਨਾਂ ਨੇ ਧੱਕੇ ਨਾਲ 2 ਪੁਲਿਸੀਆਂ ਨੇ ਉਹਨਾਂ ਬੀਬੀਆਂ ਦੇ ਹੱਥ ਦੇ ਵਿੱਚ ਨਸ਼ਾ ਫੜਾਉਣ ਦਾ ਯਤਨ ਕੀਤਾ। ਉਹਨਾਂ ਦੇ ਘਰ CCTV ਕੈਮਰੇ ਲੱਗੇ, ਉਹਨਾਂ ਦੇ ਜ਼ਬਰਦਸਤੀ ਇੱਕ ਬੀਬੀ ਦੇ ਛਾਤੀ ਵਾਲੀ ਜਗ੍ਹਾ ਦੇ ਵਿੱਚ ਵੀ ਉਹ ਨਸ਼ਾ ਪਾਉਣ ਦਾ ਯਤਨ ਕੀਤਾ, ਪਰ ਉਹ CCTV ਕੈਮਰੇ 'ਚ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ। ਬਾਅਦ ਦੇ ਵਿੱਚ ਜਦੋਂ CCTV ਫੁਟੇਜ ਵਾਇਰਲ ਹੋਈ ਤਾਂ ਇੱਕ ਨੂੰ ਚੱਕ ਕੇ ਕਿਸੇ ਥਾਣੇ 'ਚ ਭੇਜਤਾ, ਇੱਕ ਨੂੰ ਚੱਕ ਕੇ ਪੁਲਿਸ ਲਾਈਨ 'ਚ ਭੇਜਤਾ। ਇਹੋ ਜਿਹਾ ਐਕਸ਼ਨ ਲਿਆ। ਹੁਣ ਜਦੋਂ ਇਹ ਸਾਰਾ ਕੁਛ ਵਾਪਰਦਾ, ਪੁਲਿਸ ਵਾਲਿਆਂ ਨੂੰ ਪੁੱਛਦੇ ਆ ਕਿ ਦੇਖੋ ਤੁਹਾਡੇ ਪੁਲਿਸ ਵਾਲੇ ਤੇ ਆਹ ਕਰਦੇ ਤੇ ਵੱਡੇ ਪੁਲਿਸ ਵਾਲੇ ਜਿਹੜੇ ਅਧਿਕਾਰੀ ਹੁੰਦੇ ਆ ਉਹ ਕਹਿ ਦਿੰਦੇ ਲਓ ਜੀ ਸਾਰੇ ਵਿਭਾਗਾਂ ਦੇ ਇਹੋ ਹਾਲ ਆ, ਪੁਲਿਸ ਕੋਈ ਨਵੀਂ ਜੰਮੀ ਆ, ਪੁਲਿਸ ਕੋਈ ਬਾਹਰੋਂ ਆਈ ਆ, ਪੁਲਿਸ ਕੋਈ ਉੱਤੋਂ ਡਿੱਗੀ ਆ, ਇਹ ਵੀ ਤੇ ਇੱਥੋਂ ਦੇ ਰਹਿਣ ਵਾਲੇ ਆ। ਤੇ ਜਦੋਂ ਸਾਰੇ ਵਿਭਾਗਾਂ 'ਚ ਇਹੋ ਜਿਹਾ ਕੰਮ ਚੱਲਦਾ, ਗਲਤ ਮਲਤ ਮਾੜਾ ਮੋਟਾ ਹੋ ਜਾਂਦਾ ਤਾਂ ਪੁਲਿਸ ਨੂੰ ਕਾਹਤੋਂ ਬਦਨਾਮ ਕਰ। ਸੋ ਫਿਰ ਇੱਥੋਂ ਲੱਗਦਾ ਹੈ ਕਿ ਇੱਥੇ ਸੁਧਰਨ ਦੀ ਕਿਸੇ ਦੇ ਵਿੱਚ ਕੋਈ ਲਲਕ ਨਹੀਂ ਹੈ, ਕੋਈ ਚਾਹਤ ਨਹੀਂ ਹੈ। ਸਿਰਫ ਤੇ ਸਿਰਫ ਗਰਕਣ ਦੀ ਹੋੜ ਲੱਗੀ ਹੈ ਕਿ ਮੈਂ ਜ਼ਿਆਦਾ ਗਰਕਣਾ ਕਿ ਉਹਨੇ ਜ਼ਿਆਦਾ ਗਰਕਣਾ। ਇਸ ਚੀਜ਼ ਨੂੰ ਲੈ ਕੇ ਇਹ ਇੱਕ ਦੌੜੀ ਜਾ ਰਹੀ ਹੈ, ਨਾ ਕਿ ਸੁਧਾਰ ਵੱਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਆਪਣਾ ਅਕਸ ਸੁਧਾਰੀਏ। ਅਸੀਂ ਹੁਣ ਜਾ ਕੇ ਜੇ ਇਸ ਦੌਰ ਦੇ ਵਿੱਚ ਬਹੁਤ ਛੇਤੀ ਬਦਨਾਮੀ ਹੋ ਜਾਂਦੀ ਹੈ, ਬਹੁਤ ਛੇਤੀ ਬੰਦੇ ਦੀ ਸੋਭਾ ਹੋ ਜਾਂਦੀ ਹੈ, ਉਸ ਦੌਰ ਦੇ ਵਿੱਚ ਆ ਕੇ ਘੱਟੋ ਘੱਟ ਅਸੀਂ ਲੋਕਾਂ ਨੂੰ ਉਹ ਸੇਵਾ ਦੇਈਏ ਜਿਸ ਸੇਵਾ ਦੇ ਬਦਲੇ ਸਾਨੂੰ ਲੋਕ ਟੁਕੜੇ ਦਿੰਦੇ। ਬਿਲਕੁਲ ਜੀ, ਗਰਕਣ ਦੀ ਵੀ ਦੌੜ ਲੱਗੀ ਹੋਈ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਰਾਜਪੁਰਾ ਭਾਈਆਂ ਦੇ ਵਿੱਚ। ਪਹਿਲਾਂ ਤੇ ਸੁਖਪਾਲ ਖਹਿਰੇ ਦੇ ਪਿੱਛੇ ਹੋਰ ਪਾਰਟੀਆਂ ਵਾਲੇ ਪਏ ਸੀ, ਹੁਣ ਰਾਜਪੂਤ ਭਾਈਚਾਰਾ ਵੀ ਪੈ ਗਿਆ। ਇਹਨਾਂ ਦੇ ਮਗਰ ਅੱਜ ਸੁਖਬੀਰ ਬਾਦਲ ਵੀ ਪੈ ਗਿਆ। ਉਹ ਕਹਿੰਦਾ ਦਿਨ 15-20 ਦਿਓ ਮੈਨੂੰ, ਇਹਨਾਂ ਦਾ ਤੇ ਪਤਾ ਹੀ ਸਾਫ਼ ਹੋ ਜਾਣਾ। ਦੇਖ ਲਓ ਤੁਸੀਂ, ਕਹਿੰਦਾ 15-20 ਦਿਨਾਂ 'ਚ ਆਮ ਆਦਮੀ ਪਾਰਟੀ ਪੰਜਾਬ 'ਚੋਂ ਖਤਮ ਹੋ ਜਾਏਗੀ। ਤੇ ਲੋਕ ਕਹਿੰਦੇ ਆ ਕਿ ਹਾਲ ਦੀ ਘੜੀ 'ਚ ਉਹਨਾਂ ਨੇ ਤੁਹਾਨੂੰ ਖਤਮ ਕੀਤਿਆਂ ਵਰਗਾ ਕਰ ਦਿੱਤਾ।
ਬਿਲਕੁਲ ਤੁਹਾਨੂੰ ਹਾਸ਼ੀਏ ਤੇ ਸੁੱਟ ਦਿੱਤਾ। ਜਦੋਂ ਤੁਸੀਂ ਸੁੱਟੋਗੇ ਫਿਰ ਦੇਖੀ ਜਾਊਗੀ। ਉਹਦਾ ਇਹਨਾਂ ਦੇ 1-2 ਬੰਦੇ ਪੱਟ ਕੇ ਲੈ ਗਿਆ ਜਸ ਸਿੰਘ ਬਾਦਲ। ਪੱਟ ਕੇ ਕੀ ਲੈ ਗਿਆ, ਉਹਨੇ ਵੈਸੇ ਭੇਜੇ ਸੀ ਡੈਪੂਟੇਸ਼ਨ ਤੇ ਉਹ ਵਾਪਸ ਲੈ ਗਿਆ ਸਰੂਪਾ ਪਾ ਕੇ। ਏਦਾਂ ਕਿਹਾ ਜਾ ਸਕਦਾ। ਉਹਦਾ ਜਿਹੜਾ ਰਾਜਪੂਤ ਭਾਈਚਾਰੇ ਵਾਲਾ ਪੰਗਾ ਪਿਆ, ਇਹ ਇਸ ਕਰਕੇ ਪਿਆ ਕਿਉਂਕਿ ਜਿਹੜਾ ਸੁਖਪਾਲ ਖਹਿਰਾ ਵਾ ਉਹ ਸ਼ਾਇਦ ਪੰਜਾਬੀ ਦਾ ਮੁਹਾਵਰਾ ਭੁੱਲ ਜਾਂਦਾ, ਜਿਹਦੇ ਚ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਲੰਬੀ ਰੀਝ ਛੇਤੀ ਮੌਤ ਆ। ਜਿਹੜੀ ਜ਼ੁਬਾਨ ਲੰਬੀ ਹੁੰਦੀ ਆ ਛੇਤੀ ਮਾਰਿਆ ਜਾਂਦਾ। ਮਾਰੇ ਤੋਂ ਭਾਵ ਇਹ ਕਿ ਛੇਤੀ ਖਤਾ ਖਾ ਜਾਂਦਾ, ਘਾਟਾ ਖਾ ਜਾਂਦਾ। ਸੁਖਪਾਲ ਖਹਿਰਾ ਇਸ ਅਹੁਦੇ ਦਾ ਹਾਲੇ ਤੱਕ ਸ਼ਾਇਦ ਮਤਲਬ ਨਹੀਂ ਲੱਗਿਆ। ਹਰੇਕ ਹਫ਼ਤੇ ਚ ਉਹਦੀਆਂ 2-3 ਇਸ ਤਰ੍ਹਾਂ ਦੀਆਂ ਵਿਵਾਦਿਤ ਟਿੱਪਣੀਆਂ ਆ ਜਾਂਦੀਆਂ ਜਿਹਦੇ ਤੇ ਰੌਲਾ ਰੱਪਾ ਪੈ ਜਾਂਦਾ। ਹੁਣ ਰਾਜਪੂਤ ਭਾਈਚਾਰੇ ਵਾਲਾ ਮਸਲਾ ਇਹ ਆ ਕਿ ਪਰਸੋਂ ਬੋਲਣ ਡਿਆ ਸੀਗਾ ਸੁਖਪਾਲ ਸਿੰਘ ਖਹਿਰਾ ਪੁਲਿਸ ਦੇ ਮਾਮਲੇ ਤੇ, ਔਰ ਪੁਲਿਸ ਦੇ ਮਾਮਲੇ ਤੇ ਦੇਖੋ ਸਾਰੇ ਬੋਲਦੇ, ਅਸੀਂ ਵੀ ਹੁਣ ਬੋਲ ਕੇ ਹਟੇ ਹਾਂ। ਪੁਲਿਸ ਵਾਲੇ ਜੋ ਮਰਜ਼ੀ ਕਰਨਾ, ਜੇ ਮਾੜੇ ਆ ਤੇ ਉਹਨਾਂ ਦੇ ਵਿੱਚ ਅਸੀਂ ਚੰਗੇ ਵੀ ਕਹਿੰਦੇ ਹਾਂ ਕਿ 2-4 ਹੀ ਸਹੀ, ਇੱਕ ਜਗ੍ਹਾ ਤੇ 2-4 ਹੀ ਹੋਣਗੇ ਪਰ ਚੰਗੇ ਜ਼ਰੂਰ ਆ। ਸਾਰਿਆਂ ਨੂੰ ਅਸੀਂ ਮਾੜਾ ਨਹੀਂ ਆਖ ਸਕਦੇ। ਪਰ ਜਦੋਂ ਸੁਖਪਾਲ ਸਿੰਘ ਖਹਿਰਾ ਇਸ ਤਰ੍ਹਾਂ ਦੀ ਗੱਲ ਕਰਦਾ ਪਿਆ ਸੀ ਪੁਲਿਸ ਦੇ, ਤੇ ਉਹਨੇ ਇੱਕ ਸ਼ਬਦ ਵਰਤਿਆ, ਕਹਿੰਦਾ ਕਿ ਪੁਲਿਸ ਜਿਹੜੀ ਹੈ ਤੇ ਰਾਜਪੂਤ ਆ, ਯਾਨੀ ਇਹ ਰਾਜ ਕਰਨ ਵਾਲਿਆਂ ਦੀ ਪੁੱਤ। ਹੁਣ ਇੱਥੋਂ ਜਿਹੜਾ ਰਾਜਪੂਤ ਭਾਈਚਾਰਾ ਉਹ ਬੜਾ ਤਲਖੀ ਚ ਆ ਗਿਆ। ਉਹ ਕਹਿੰਦੇ ਆ ਕਿ ਸਾਡੀਆਂ ਭਾਵਨਾਵਾਂ ਨੂੰ ਇੰਨੀ ਠੇਸ ਪਹੁੰਚਾਈ। ਅੱਜ ਉਹਨਾਂ ਨੇ ਲੁਧਿਆਣੇ ਦੇ ਵਿੱਚ ਕਾਫੀ ਵੱਡਾ ਪ੍ਰਦਰਸ਼ਨ ਵੀ ਕੀਤਾ। ਪ੍ਰਦਰਸ਼ਨ ਵੈਸੇ ਘੱਟ ਤੇ ਹੈ ਨਹੀਂ ਸੀਗਾ, ਇੰਨਾ ਪੁਤਲਾ ਪਤਲਾ ਫੂਕਿਆ, ਪੁਤਲਾ ਖੜੀਸਦੇ ਰਹੇ, ਜੋ ਵੀ ਆ। ਉਹਨਾਂ ਨੇ ਆਪਣਾ ਵਿਰੋਧ ਜਤਾਇਆ, ਇਤਰਾਜ਼ ਜਤਾਇਆ, ਨਾਲ ਇਹ ਵਾਰਨਿੰਗ ਦਿੱਤੀ ਹੈ ਕਿ ਜੇ 21 ਦਸੰਬਰ ਤੱਕ ਸੁਖਪਾਲ ਖਹਿਰੇ ਨੇ ਆਪਣੇ ਸ਼ਬਦ ਵਾਪਸ ਨਾ ਲਏ ਜਾਂ ਮਾਫੀ ਨਾ ਮੰਗੀ, ਅਸੀਂ ਕੋਰਟ ਦੇ ਵਿੱਚ ਤੇ ਜਾਵਾਂਗੇ, ਇਹਦਾ ਘਰ ਵੀ ਘੇਰਾਂਗੇ। ਉਹਦਾ ਸੁਖਪਾਲ ਸਿੰਘ ਖਹਿਰੇ ਦਾ ਜਿਹੜਾ ਕਹਿਣ ਦਾ ਇੱਕ ਭਾਵ ਸੀ, ਜੋ ਉਹਦੇ ਕਹਿਣ ਦਾ ਮਤਲਬ ਸੀਗਾ, ਸ਼ਾਇਦ ਉਹ ਕਿਤੇ ਨਾ ਕਿਤੇ ਸਪਸ਼ਟ ਨਹੀਂ ਹੋ ਸਕਿਆ, ਜਾਂ ਤੇ ਸੁਖਪਾਲ ਖਹਿਰਾ ਸਪਸ਼ਟ ਨਹੀਂ ਕਰ ਸਕਿਆ, ਜਾਂ ਸਮਝਣ ਵਾਲੇ ਕਿਤੇ ਨਾ ਕਿਤੇ ਗਲਤੀ ਕਰਦੇ ਪਿਆ। ਉਹਦੇ ਕਹਿਣ ਦਾ ਭਾਵ ਇਹ ਸੀਗਾ ਕਿ ਪੁਲਿਸ ਰਾਜਪੂਤ ਬਣ ਕੇ ਕੰਮ ਕਰਦੀ ਹੈ, ਮਤਲਬ ਕਿ ਜਿਹਦਾ ਰਾਜ ਆ ਉਹਦਾ ਪੂਤ ਬਣ ਕੇ ਚੱਲਦੀ। ਸੋ ਉਹ ਕਿਤੇ ਨਾ ਕਿਤੇ ਪਤਾ ਨਹੀਂ, ਜਾਂ ਤੇ ਹੁਣ ਉਹਦੇ ਬੋਲਣ ਚ ਕਮੀ ਰਹਿ ਗਈ ਆ ਜਾਂ ਇਹਨਾਂ ਦੇ ਸੁਣਨ ਚ ਕਿਤੇ ਕਮੀ ਆ। ਸੋ ਹੈ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ। ਜੇ ਅਸੀਂ ਸੋਚੀਏ ਕਈ ਵਾਰੀ ਅਸੀਂ ਸ਼ਬਦ ਜੋੜ ਦੇ ਵਿੱਚ ਘਾਟਾ ਕਰ ਲੈਂਦੇ ਹਾਂ, ਜਾਂ ਸ਼ਬਦ ਜੋੜ ਨੂੰ ਸਮਝਣ ਦੇ ਵਿੱਚ ਅਸੀਂ ਇਹ ਗਲਤ ਫਹਿਮੀ ਪਾਲ ਲੈਂਦੇ ਹਾਂ, ਵੱਡੀ ਗੱਲ ਨਹੀਂ ਹੈ। ਪਰ ਦੂਜੇ ਪਾਸੇ ਸੁਖਪਾਲ ਖਹਿਰੇ ਨੂੰ ਵੀ ਇਹ ਗੱਲ ਸਮਝਣੀ ਪਊਗੀ ਕਿ ਉਹ ਖੇਡਣ ਦੀ ਥਾਂ ਤੇ ਲੋਕਾਂ ਨੇ ਉਹਦੀ ਡਿਊਟੀ ਖੇਡਣ ਦੀ ਲਾਈ ਹੈ, ਪਰ ਉਹ ਕਮੈਂਟਰੀ ਕਰਨ ਵਾਲਾ ਜਿਹੜਾ ਸ਼ੌਂਕ ਪਾਲ ਬੈਠਾ ਹੈ ਨਾ, ਮੇਰੀ ਕਮੈਂਟਰੀ ਕਰੀ ਜਾਂਦਾ, ਸਾਰਾ ਦਿਨ ਕਮੈਂਟਰੀ ਕਰੀ ਜਾਂਦਾ, ਉਹਨੂੰ ਇਹ ਸਮਝਣਾ ਪਏਗਾ ਕਿ ਉਹਦਾ ਰੋਲ ਜਿਹੜਾ ਲੋਕਾਂ ਨੇ ਚੁਣਿਆ ਉਹ ਕਮੈਂਟੇਟਰ ਦਾ ਨਹੀਂ ਚੁਣਿਆ, ਕਮੈਂਟਬਾਜ਼ੀ ਦਾ ਨਹੀਂ ਚੁਣਿਆ, ਉਹਦਾ ਰੋਲ ਚੁਣਿਆ ਕਿ ਤੁਸੀਂ ਇੱਕ ਰੋਲ ਮਾਡਲ ਬਣ ਕੇ ਦਿਖਾਓ। ਸੋ ਇਹ ਜ਼ਰੂਰ ਸਮਝਣਾ ਪਵੇਗਾ। ਉਹਦਾ ਰਾਜਪੂਤਾਂ ਦਾ ਤੁਹਾਨੂੰ ਪਤਾ ਅੱਜ ਕੱਲ੍ਹ ਕਾਫੀ ਦੱਬਾ ਪਦਮਾਵਤੀ ਫਿਲਮ ਵੀ ਉਹਨਾਂ ਨੇ ਲੇਟ ਕਰਾ ਦਿੱਤੀ ਸੀ। ਹੁਣ ਇਹ ਦੇਖਦੇ ਆ ਕਿ ਇੱਥੇ ਪੰਜਾਬ ਦੀ ਰਾਜਨੀਤੀ ਚ ਰਾਜਪੂਤ ਜਿਹੜੇ ਆ ਉਹ ਕਿਸ ਨੀਤੀ ਨਾਲ ਅੱਗੇ ਚੱਲਦੇ। ਬਿਲਕੁਲ ਜੀ, ਕਹਿੰਦੇ ਹੁੰਦੇ ਵੀ ਖਤਮ ਕਰਨਾ ਇੱਕ ਦੂਸਰੇ ਨੂੰ। ਅੱਗੇ ਆਪਾਂ ਗੈਂਗਸਟਰਾਂ ਦੀ ਜੇ ਗੱਲ ਕਰੀਏ, ਇਸ ਨਾਂ ਤੋਂ ਹੀ ਡਰ ਲੱਗਦਾ ਲੋਕਾਂ ਨੂੰ। ਹੁਣ ਉਹਨਾਂ ਨੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਲੋਕਾਂ ਵਿੱਚ ਡਰ। ਦੇਖੋ, ਆਮ ਬੰਦੇ ਨੂੰ ਡਰ ਲੱਗਦਾ, ਸਧਾਰਨ ਬੰਦੇ ਨੂੰ ਡਰ ਲੱਗਦਾ। ਸਧਾਰਨ ਬੰਦੇ ਨੂੰ ਤੇ ਅੱਜ ਕੱਲ੍ਹ ਆਪਣੇ ਕਮਰੇ ਚ ਬੈਠੇ ਨੂੰ ਵੀ ਡਰ ਲੱਗਦਾ ਕਿ ਘਰੇ ਬੈਠੇ ਨੂੰ ਕੋਈ ਰਗੜ ਨਾ ਜਾਵੇ। ਅੱਜ ਕੱਲ੍ਹ ਲੋਕ ਨਾ ਸਰਕਾਰ ਤੇ ਭਰੋਸਾ ਕਰਦੇ ਆ, ਨਾ ਪੁਤਲੇ ਤੇ ਭਰੋਸਾ ਕਰਦੇ। ਉਹ ਕਹਿੰਦੇ ਆ ਕਿ ਜਿਹੜੇ ਤੁਰੇ ਫਿਰਦੇ ਆ, ਅਸੀਂ ਇਹਨਾਂ ਦੀ ਦਿੱਤੀ ਜ਼ਿੰਦਗੀ ਜਿਉਂਦੇ, ਜਿੱਦਣ ਇਹ ਪੁੱਜ ਕੇ ਆ ਗਏ ਨਾ ਸਾਨੂੰ ਉਹਨੇ ਬਚਾਉਣਾ ਤੇ ਨਾ ਸਾਨੂੰ ਕਾਨੂੰਨ ਬਚਾਉਣਾ। ਯਾਨੀ ਜਿੰਨਾ ਚਿਰ ਇਹ ਰਹਿਮ ਕਰਦੇ ਪਏ ਆ, ਜਿਨ੍ਹਾਂ ਦੇ ਹੱਥ ਪਿਸਤੌਲਾਂ ਨੇ, ਹੱਥ ਇਹਨਾਂ ਦੇ ਜਿਨ੍ਹਾਂ ਦੇ ਬੰਦੂਕਾਂ ਨੇ, ਜਿੰਨਾ ਚਿਰ ਇਹ ਰਹਿਮ ਕਰੀ ਬੈਠੇ ਆ ਤੇ ਅਸੀਂ ਇਹੋ ਜਿਹਾ ਮਾਹੌਲ ਬਣਿਆ ਪਿਆ ਹੈ। ਪਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਕੌਤਕ ਵਰਤਿਆ, ਇਹਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਚੰਬੇ ਚ ਪਾ ਦਿੱਤਾ। ਹੋਇਆ ਕੀ ਆ ਕਿ ਇੱਕ ਮਸ਼ਹੂਰ ਗੈਂਗਸਟਰ ਜਿਹਦੇ ਤੇ ਦਰਜਨ ਦੇ ਕਰੀਬ ਮੁਕੱਦਮੇ ਦਰਜ ਆ, ਉਹ ਅਚਾਨਕ ਜ਼ਮਾਨਤ ਤੇ ਆ ਗਿਆ। ਹੁਣ ਪਤਾ ਨਹੀਂ ਇਸ ਮੌਕੇ ਤੇ ਜ਼ਮਾਨਤ ਉਹਦੀ ਕੋਈ ਕਰਾ ਕੇ ਲਿਆਇਆ ਜਾਂ ਅਚਨਚੇਤੀ ਹੋ ਗਈ ਜਾਂ ਕਿਸੇ ਨੇ ਸਿਫਾਰਿਸ਼ ਪਾਈ। ਵੈਸੇ ਦੱਸਦੇ ਤਾਂ ਇਹ ਆ ਕਿ ਪੁਲਿਸ ਵਾਲਿਆਂ ਨੇ ਹੀ ਇਮਦਾਦ ਕੀਤੀ ਆ ਉਹਦੀ ਜ਼ਮਾਨਤ ਹੋਣ ਚ, ਨਹੀਂ ਤੇ ਕਾਫੀ ਉਹਦੇ ਤੇ ਕੇਸ ਚੱਲਦੇ ਸੀ, ਲੁੱਟ ਮਾਰ ਦੇ, ਡਕੈਤੀ, ਫਰੌਤੀ ਦੇ, ਏਦਾਂ ਦੇ ਕਈ ਕੇਸ ਚੱਲਦੇ ਸੀ, ਮਰਡਰ ਦੇ ਵੀ ਉਹਦੇ ਤੇ ਚਾਰਜਿਸ। ਸੋ ਉਹ ਇਹਨਾਂ ਦਿਨਾਂ ਦੇ ਵਿੱਚ ਜ਼ਮਾਨਤ ਤੇ ਆਇਆ ਜਾਂ ਜ਼ਮਾਨਤ ਤੇ ਲਿਆਂਦਾ ਗਿਆ ਪਤਾ ਨਹੀਂ, ਪਰ ਅਚਾਨਕ ਕੱਲ ਉਹਦੇ ਵਿੱਚ ਨੇਤਾਗਿਰੀ ਜਾਗ ਪਈ। ਉਹ ਉੱਠ ਕੇ ਤੇ ਵਾਰਡ ਦੇ ਵਿੱਚ ਚਲੇ ਗਿਆ, ਵਾਰਡ ਦੇ ਵਿੱਚ ਬੂਹਾ ਖੜਕਾਇਆ, ਹਰੇਕ ਦਾ ਬੂਹਾ ਖੜਕਾ ਕੇ ਉਹ ਇਹੋ ਹੀ ਹੱਥ ਜੋੜ ਕੇ ਕਹਿੰਦਾ ਸੀਗਾ ਕਿ ਦੇਖੋ ਅਸੀਂ ਵੋਟ ਮੰਗਣ ਆਏ ਹਾਂ,
ਆਪਣਾ ਇਲੈਕਸ਼ਨ ਦੇ ਵਿੱਚ ਬੰਦਾ ਖਲੋਤਾ ਇਹਦੀ ਇਮਦਾਦ ਕਰੋ। ਤੇ ਸਾਰੀਆਂ ਗੱਲਾਂ ਕਰਕੇ ਬੜੀ ਨਿਮਰਤਾ ਦੇ ਨਾਲ, ਜਿਵੇਂ ਕੋਈ ਹੰਡਿਆ ਵਰਤਿਆ ਰਾਜਨੇਤਾ ਜਾਂ ਹੰਡਿਆ ਵਰਤਿਆ ਕੋਈ ਹੋਰ ਲੀਡਰ ਇਸ ਤਰ੍ਹਾਂ ਦੀ ਗੱਲ ਕਰਦਾ ਕਿ ਭਾਈ ਸਾਨੂੰ ਵੋਟ ਪਾਓ, ਤੁਹਾਡੀ ਵੋਟ ਜਿਹੜੀ ਆ ਉਹ ਸਾਡੀ ਨਹੀਂ ਤੁਹਾਡੀ ਆਪਣੀ ਕਾਮਯਾਬੀ ਹੋਏਗੀ। ਇਹੋ ਜਿਹੀਆਂ ਮਿੱਠੀਆਂ ਮਾਰਨ ਤੋਂ ਬਾਅਦ ਜਾਂਦਾ ਕਹਿੰਦਾ ਸੀ ਕਿ ਦੇਖ ਲਓ ਫਿਰ ਜੇ ਨਹੀਂ ਪਾਓਗੇ ਤੇ ਫਿਰ ਦੂਜੀ ਤਰ੍ਹਾਂ ਵੀ ਅਸੀਂ ਹਿਸਾਬ ਕਿਤਾਬ ਲਾਉਣਾ ਜਾਣਦੇ ਹਾਂ। ਹਰੇਕ ਜਗ੍ਹਾ ਤੇ ਉਹ ਜਿੱਥੇ ਜਾਂਦਾ ਸੀਗਾ ਇਹੋ ਗੱਲ ਕਹਿੰਦਾ ਸੀਗਾ ਕਿ ਜਾਂ ਤੇ ਵੋਟ ਪਾ ਦਿਓ ਤੇ ਜਾਂ ਫਿਰ ਤਿਆਰ ਰਹੋ, ਤੁਹਾਨੂੰ ਅਸੀਂ ਬੈੱਡ ਤੇ ਪਾ ਦਿਆਂਗੇ। ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਉਹਨੇ ਜਾ ਕੇ 1-2 ਵਾਰਡਾਂ 'ਚ ਕੀਤੀਆਂ, ਫਿਰ ਲੋਕ ਇਕੱਠੇ ਹੋਏ ਕਿ ਇਹ ਤੇ ਬਹੁਤ ਮਾੜੀ ਗੱਲ ਆ। ਪਰ ਲੋਕਾਂ ਨੇ ਇਹ ਫੈਸਲਾ ਕੀਤਾ ਕਿ ਪੁਲਿਸ ਕੋਲ ਹੁਣ ਜਾਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਪੁਲਿਸ ਤੇ ਇਹਨਾਂ ਨੂੰ ਪਲੋਸ ਕੇ ਤੋਰ ਦਿੰਦੀ ਹੈ ਕਿ ਜਾ ਬੱਚਾ ਜਾ ਕੇ ਖਿੱਚੀ ਚੱਲ ਮੀਟਰ, ਕੋਈ ਫਰਕ ਨਹੀਂ। ਉਹਨਾਂ ਨੇ ਫਿਰ ਜਿਹੜਾ ਇੱਥੇ ATS ਦਾ ਮੁਖੀ ਹੈ ਕੁੰਵਰ ਵਿਜੇ ਪ੍ਰਤਾਪ, ਉਹਦੇ ਕੋਲ ਜਾਣ ਦਾ ਫੈਸਲਾ ਕੀਤਾ। ਉਹਦੇ ਕੋਲ ਸ਼ਿਕਾਇਤ ਚਲੀ ਗਈ ਆ ਜੀ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਇਹ ਜਿਹੜੀ ਦਹਿਸ਼ਤ ਹੈ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ, ਅਸੀਂ ਜਲਦੀ ਇਹਦਾ ਕੰਡਾ ਕੱਢਦੇ ਹਾਂ। ਕੁੰਵਰ ਵਿਜੇ ਪ੍ਰਤਾਪ ਸਿੰਘ ਬਹੁਤ ਕਾਬਲ ਅਫਸਰ ਹੈ, ਜੋ ਪਿੱਛੇ ਪੈ ਗਿਆ ਤੇ ਛੱਡਦਾ ਵੀ ਨਹੀਂ। ਪਰ ਜਿਸ ਤਰੀਕੇ ਨਾਲ ਇਹਨੇ ਜਾ ਕੇ ਵੋਟਾਂ ਮੰਗੀਆਂ, ਜਿਸ ਤਰੀਕੇ ਨਾਲ ਦਾਅਵੇ ਮਾਰੇ ਆ, ਮੇਰੇ ਖਿਆਲ ਦੇ ਨਾਲ ਜੇ ਇਹੋ ਕੁਝ ਚੱਲਦਾ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਆ ਜਿਹੜਾ ਪੰਚਾਇਤੀ ਇਲੈਕਸ਼ਨ ਆਉਣਾ, ਸਾਨੂੰ ਇਸ ਤਰ੍ਹਾਂ ਦੇ ਗਰੋਹਬਾਜ਼ ਫਿਰ ਪਿੰਡਾਂ 'ਚ ਵੀ ਦਿਖਾਈ ਦੇਣਗੇ। ਖਾਸ ਤੌਰ ਤੇ ਗਰੀਬਾਂ ਦੇ ਵਿਹੜੇ 'ਚ ਤਾਂ ਇਸ ਤਰ੍ਹਾਂ ਦੇ ਬਾਉਂਸਰ, ਇਸ ਤਰ੍ਹਾਂ ਦੇ ਗੁੰਡੇ ਕਿਰਾਏ ਤੇ ਜਿਹੜੇ ਇਸ ਤਰ੍ਹਾਂ ਦੇ ਬਦਮਾਸ਼ ਮਿਲ ਜਾਂਦੇ ਆ, ਉਹ ਭੇਜ ਕੇ ਗਰੀਬਾਂ ਨੂੰ ਤੇ ਬਹੁਤ ਡਰਾਇਆ ਜਾਊਗਾ, ਬਹੁਤ ਸਤਾਇਆ ਜਾਊਗਾ। ਇਹ ਚੀਜ਼ਾਂ ਰੋਕਣੀਆਂ ਚਾਹੀਦੀਆਂ। ਇਹ ਸਾਡੇ ਲੋਕਤੰਤਰ ਦੀ ਸਿਹਤ ਲਈ ਹਾਨੀਕਾਰਕ ਆ। ਪਰ ਇੱਥੇ ਸਭ ਕੁਝ ਚੱਲੀ ਜਾਂਦਾ। ਆ ਜਿਹੜੀਆਂ ਹੁਣ ਚੋਣਾਂ ਹੋਣ ਰਹੀਆਂ ਕੌਂਸਲਾਂ ਦੀਆਂ, ਨਿਗਮਾਂ ਦੀਆਂ ਜਾਂ ਪੰਚਾਇਤਾਂ ਦੀਆਂ, ਨਗਰ ਪੰਚਾਇਤਾਂ ਦੀਆਂ, ਇਹ ਜਦੋਂ ਪਿਛਲੀ ਵਾਰੀ ਹੋਈਆਂ ਸੀ ਤਾਂ ਸੰਗਰੂਰ ਦੇ ਲਾਗੇ ਦਾ ਇੱਕ ਗਰੋਹਬਾਜ਼ ਜਿਹੜਾ ਜੇਲ੍ਹ ਦੇ ਵਿੱਚ, ਉਹਨੇ ਆਪਣੇ ਘਰਦਿਆਂ ਨੂੰ ਕੌਂਸਲਰ ਠੱਲ ਦਿੱਤਾ ਸੀ ਤੇ ਠੱਲ ਕੇ ਫਿਰ ਫੇਸਬੁੱਕ ਤੇ ਪੋਸਟ ਪਾ ਦਿੱਤੀ ਸੀ ਕਿ ਜਿਹਨੇ ਮੁਕਾਬਲੇ 'ਚ ਕਾਗਜ਼ ਭਰੇ ਤੇ ਮੈਂ ਉਹਦੇ ਕਾਗਜ਼ ਫਿਰ ਡੈਥ ਸਰਟੀਫਿਕੇਟ ਵਾਲੇ ਬਣਾ ਦੂੰਗਾ। ਤੇ ਕਮਾਲ ਦੀ ਗੱਲ ਆ ਕਿ ਜਿੰਨੇ ਵੀ ਉਹਨਾਂ ਦੇ ਆਪਣੇ ਜੀ ਰਿਸ਼ਤੇਦਾਰ ਖੜੇ ਸੀ ਉਹ ਸਾਰੇ ਕਾਉਂਸਲਰ ਬਣ ਗਏ। ਉਦੋਂ ਵੀ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨੇ ਜੇਲ੍ਹ ਦੇ ਵਿੱਚ ਬੈਠੇ ਨੇ ਨਿਮਰਤਾ ਦੇ ਨਾਲ ਜਿਹੜੀ ਅਪੀਲ ਕੀਤੀ ਹੈ, ਸਿੱਧੇ ਤੌਰ ਤੇ ਕੇਸ ਬਣਦਾ ਸੀ, ਆਫੈਂਸ ਸੀਗਾ, ਪਰ ਕਿਸੇ ਨੇ ਨਾ ਉਹਦੇ ਤੇ ਕੇਸ ਦਰਜ ਕੀਤਾ ਤੇ ਨਾ ਕਿਸੇ ਨੇ ਕਰਵਾਇਆ। ਸੋ ਇਹ ਖੁੱਲੇ ਰੂਪ ਦੇ ਵਿੱਚ ਜਿਸ ਤਰ੍ਹਾਂ ਚੱਲਣ ਲੱਗ ਪਿਆ, ਜਿਸ ਤਰੀਕੇ ਨਾਲ ਗਰੋਹਬਾਜ਼ਾਂ ਦੀ ਗਿਣਤੀ ਵੱਧਦੀ ਜਾਂਦੀ ਆ, ਆਉਣ ਵਾਲੇ ਦਿਨਾਂ 'ਚ ਮੇਰੇ ਖਿਆਲ ਦੇ ਨਾਲ ਇਹ ਠੀਕ ਉਸੇ ਤਰ੍ਹਾਂ ਹੀ ਜਥਾ ਬੰਨ ਕੇ ਤੁਰੇ ਫਿਰਨਗੇ, ਵੋਟਾਂ ਮੰਗਦੇ ਜਾਂ ਵੋਟਾਂ ਖੋਹਦੇ, ਆ ਜਿੱਦਾਂ ਡੇਰਿਆਂ 'ਚ ਚਲੇ ਜਾਂਦੇ ਧਾੜ ਬੰਨ ਕੇ। ਸੋ ਇਸ ਚੀਜ਼ ਨੂੰ, ਇਸ ਚੱਲਣ ਨੂੰ, ਇਸ ਵਰਤਾਰੇ ਨੂੰ ਰੋਕਣ ਦੀ ਲੋੜ ਆ, ਨਹੀਂ ਤੇ ਗੜਬੜ ਅੱਗੇ ਬਹੁਤ ਵੱਡੇ ਪੱਧਰ ਤੇ ਹੋਊਗੀ ਜੀ। ਤੇ ਅੱਗੇ ਅਸੀਂ ਫਿਲਮਾਂ ਦੇ ਵਿੱਚ ਕਿਤੇ ਕਿਤੇ ਦੇਖਦੇ ਹੁੰਦੇ ਸੀ ਇਹੋ ਜਿਹਾ ਸੀਨ ਗੈਂਗਸਟਰਾਂ ਦੇ, ਪਰ ਹੁਣ ਰਿਐਲਿਟੀ ਦੇ ਵਿੱਚ ਕੰਮ ਸੱਚ ਹੋ ਰਿਹਾ ਆ। ਤੇ ਅੱਗੇ ਆਪਾਂ 2 ਪੁਲਿਸ ਅਫਸਰਾਂ ਦੀ ਕਾਨੂੰਨੀ ਖਿੱਚਤੂ ਦੀ ਗੱਲ ਕਰਦੇ ਹਾਂ, ਹਾਈ ਕੋਰਟ ਵਿੱਚ ਪਹੁੰਚੀ। ਦੇਖੋ, ਇਹ ਜਿਹੜੇ 2 ਵੱਡੇ ਅਫਸਰ ਆ, ਇਹਨਾਂ ਦੇ ਵਿੱਚ ਇੱਕ ਤੇ ਰਾਜਜੀਤ ਹੁੰਦਲ ਆ। ਰਾਜਜੀਤ ਸਿੰਘ ਹੁੰਦਲ ਉਹ ਅਫਸਰ ਆ ਜਿਹਨੂੰ ਇਹ ਮਾਨ ਜਾਂਦਾ ਕਿ ਇਹਨੇ ਆ ਜਿਹੜਾ ਜੱਗੀ ਜੌਹਲ ਹੋਰਾਲਾ ਮੈਡਿਊਲ ਆ ਉਹ ਫੜਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਦੂਜੇ ਪਾਸੇ ਜਿਹੜਾ ਅਫਸਰ ਆ ਉਹ ਆ ATS ਦਾ ਮੁਖੀ ਹੈ, ਜਿਹੜਾ STF ਜਿਹਨੂੰ ਕਹਿ ਦਿੰਦੇ, ਸਪੈਸ਼ਲ ਟਾਸਕ ਫੋਰਸ ਦਾ ਮੁਖੀ ਹੈ ਜਿਹੜਾ ਹਰਪ੍ਰੀਤ ਸਿੰਘ, ਜੋ ਨਸ਼ਿਆਂ ਦੇ ਖਿਲਾਫ STF। ਸੋ ਇਹਨਾਂ ਦੋਨਾਂ ਅਫਸਰਾਂ ਦੀ ਖਿੱਚਤੂ ਇਸ ਗੱਲ ਨੂੰ ਲੈ ਕੇ ਆ ਕਿ ਜਿਹੜਾ ਇੰਦਰਜੀਤ ਸਿੰਘ ਫੜਿਆ ਗਿਆ ਸੀਗਾ ਥਾਣੇਦਾਰ, ਵੈਸੇ ਤਾਂ ਹੁਣ ਨਾਂ ਭੁੱਲ ਗਿਆ ਹੋਣਾ ਉਹਦਾ, ਪਰ ਕੁਛ ਲੋਕਾਂ ਨੂੰ ਯਾਦ ਹੋਊਗਾ, ਇੰਦਰਜੀਤ ਸਿੰਘ ਥਾਣੇਦਾਰ ਫੜਿਆ ਗਿਆ ਸੀ ਜਿਹਦੇ ਕੋਲ 7 ਕਿਲੋ, ਯਾਨੀ ਸਿਰਫ 7 ਕਿਲੋ ਡਰੱਗ ਫੜਿਆ ਗਿਆ ਸੀਗਾ, 2 AK-47 ਫੜੀਆਂ, ਬਹੁਤ ਕਿਸੇ ਨਿਕਲੇ ਸੀ। ਉਸ ਮਾਮਲੇ ਦੇ ਵਿੱਚ ਜਿਹੜੀ ਚਾਰਜ ਸ਼ੀਟ ਫਾਈਲ ਕੀ ਗਈ ਆ, ਉਹਦੇ 'ਚ ਇਸ SSP ਰਾਜਜੀਤ ਸਿੰਘ ਹੁੰਦਲ ਦਾ ਵੀ ਨਾਂ ਪਾਇਆ ਗਿਆ। ਇਹ ਕਿਹਾ ਗਿਆ ਕਿ ਜਿੱਥੇ ਵੀ ਰਾਜਜੀਤ ਹੁੰਦਲ ਜਾਂਦਾ ਸੀਗਾ, ਇਹ ਜਿਹੜਾ ਥਾਣੇਦਾਰ ਇੰਦਰਜੀਤ ਹੈ, ਇਹ ਠੀਕ ਨਵੀਂ ਵਿਆਹੀ ਦੇ ਸੰਦੂਕ ਵਾਂਗੂ ਨਾਲ ਹੀ ਤੁਰਿਆ ਜਾਂਦਾ ਸੀ ਜਿੱਥੇ ਜਿੱਥੇ। ਔਰ ਦੂਜੀ ਚੀਜ਼ ਜਿਹੜੀ ਹੋਈ ਕਿ ਇਸੇ ਚਾਰਜ ਸ਼ੀਟ ਦੇ ਵਿੱਚ ਇੱਕ ਵਾਅਦੇ ਮਾਫ ਗਵਾਹ ਸਾਬਕਾ DSP ਉਹ ਵੀ ਫੜਿਆ ਗਿਆ ਇਸ ਕੇਸ ਦੇ ਵਿੱਚ। ਉਹਦੀ ਗਵਾਹੀ ਦੇ ਵਿੱਚ ਵੀ ਜ਼ਿਕਰ ਆ ਕਿ ਮੇਰੇ ਸਾਹਮਣੇ ਇਹ ਥਾਣੇਦਾਰ SSP ਨੂੰ ਜਾ ਕੇ ਏਦਾਂ ਮਿਲਦਾ ਸੀਗਾ ਜਿਵੇਂ ਘੜੇ ਨੂੰ ਵੱਟਾ ਮਿਲਦਾ। ਇਹਨਾਂ ਦਾ ਰਿਸ਼ਤਾ ਜਿਹੜਾ ਉਹ ਇਸ ਤਰ੍ਹਾਂ ਦਾ ਸੀਗਾ ਜਿਵੇਂ ਮੈਂ ਇਹਨੂੰ ਭੱਜ ਕੇ ਕੱਟਾ ਮਿਲਦਾ। ਹੁਣ ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਜ਼ਿਕਰਤ ਹੋ ਗਈਆਂ, ਇਹਨਾਂ ਦੋਨਾਂ ਅਫਸਰਾਂ ਦੇ ਦਰਮਿਆਨ ਕਾਫੀ ਖਿੱਚਤੂ ਚੱਲ ਪਈ। ਰਾਜਜੀਤ ਹੁੰਦਲ ਨੇ ਇਤਰਾਜ਼ ਜਤਾਇਆ ਔਰ ਸਭ ਤੋਂ ਪਹਿਲਾਂ ਉਹਨੇ ਲੈਟਰ ਲਿਖਿਆ ਸੀਗਾ ਸਾਡੇ ਇੱਥੋਂ ਦੇ ਚੀਫ ਸੈਕਟਰੀ ਨੂੰ ਸ਼ਾਇਦ, ਔਰ ਉਸ ਤੋਂ ਬਾਅਦ ਫਿਰ ਉਹ ਲੈਟਰ ਜਿਹੜਾ ਸੀਗਾ ਮੁੱਖ ਮੰਤਰੀ ਦੇ ਦਫ਼ਤਰ ਨੂੰ ਗਿਆ। ਇਹਨੇ ਇਹ ਗੱਲ ਆਖੀ ਸੀਗਾ ਕਿ ਜਿਹੜਾ STF ਦਾ ਮੁਖੀ ਹਰਪ੍ਰੀਤ ਸਿੰਘ ਸਿੱਧੂ ਉਹ ਮੇਰੇ ਨਾਲ ਲਾਗ ਡਾਟ ਰੱਖਦਾ
ਤੇ ਨਿੱਜੀ ਤੌਰ ਤੇ ਉਹ ਕਿੜ ਕੱਢਣ ਲਈ ਮੈਨੂੰ ਇਸ ਮਾਮਲੇ 'ਚ ਫਸਾਉਂਦਾ ਪਿਆ। ਫਿਰ ਮੁੱਖ ਮੰਤਰੀ ਦੇ ਦਫ਼ਤਰ 'ਚ ਸ਼ਾਇਦ ਕੋਈ ਨਵੇੜਾ ਨਹੀਂ ਹੋਇਆ, ਕੋਈ ਹੱਲ ਨਹੀਂ ਹੋਇਆ, ਜਾਂ ਇਹਨਾਂ ਨੇ ਸੋਚਿਆ ਕਿ ਅਸੀਂ ਜੇ ਕਿਸੇ ਇੱਕ ਦਾ ਪੱਖ ਪੂਰਦੇ ਹਾਂ ਤੇ ਬੇਇੱਜ਼ਤੀ ਸਾਡੀ ਹੋ। ਮਤਲਬ ਇਹ ਸੀਗਾ ਕਿ ਜੇ ਅਸੀਂ SSP ਨੂੰ ਕਹਿ ਦਿੰਦੇ ਹਾਂ ਕਿ ਤੂੰ ਗਲਤ ਆ, ਤੇ ਉਹ SSP ਤੇ ਉਹ ਹੈ ਜਿਹਨੂੰ ਅਸੀਂ ਥੋੜੇ ਦਿਨ ਪਹਿਲਾਂ ਵੜਿਆ ਕੇ ਰਾਤ ਨੂੰ ਡਿਨਰ ਦੀ ਪਾਰਟੀ ਵੀ ਦਿੱਤੀ ਆ। ਫਿਰ ਕਿਹੜਾ ਮੂੰਹ ਖਾਵਾਂਗੇ ਲੋਕਾਂ ਨੂੰ। ਤੇ ਜੇ ਅਸੀਂ STF ਦੇ ਮੁਖੀ ਹਰਪ੍ਰੀਤ ਸਿੱਧੂ ਨੂੰ ਇਹ ਕਹਿੰਦੇ ਕਿ ਤੂੰ ਗਲਤ ਕੀਤਾ, ਤੇ ਫਿਰ ਲੋਕੀ ਆਖਣਗੇ ਕਿ ਤੁਸੀਂ ਤੇ ਇਹ ਕਹਿੰਦੇ ਸੋ ਕਿ ਜਿਹੜਾ ਹਰਪ੍ਰੀਤ ਸਿੰਘ ਸਿੱਧੂ ਬੜਾ ਕਾਬਲ ਅਫਸਰ ਆ, ਇਹਨੇ ਪੰਜਾਬ ਦੇ ਵਿੱਚ ਨਸ਼ੇ ਦਾ ਨਾਸ਼ ਕਰ ਦੇਣਾ, ਤੇ ਇਹ ਤੇ ਆਪਣੇ ਅਫਸਰਾਂ ਨੂੰ ਫਸਾਉਣ ਤੁਰ ਪਿਆ। ਸੋ ਜਦੋਂ ਇਹ ਫਸੇ ਮਹਿਸੂਸ ਕਰਦੇ ਪਏ ਸਨ ਕਿ ਦੋਹਾਂ ਹੀ ਸੂਰਤਾਂ ਦੇ ਵਿੱਚ ਸਾਡਾ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਣਾ, ਫਿਰ ਇਹਨਾਂ ਨੇ ਸ਼ਾਇਦ ਸਿਰ ਪਵਾ ਦਿੱਤਾ ਕਿ ਭਾਈ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਫਿਰ ਹੁਣ ਇਹ ਲੜਾਈ ਚਲੀ ਗਈ ਹੈ ਹਾਈ ਕੋਰਟ। ਦੋਵਾਂ ਧਿਰਾਂ ਨੇ ਜਾ ਕੇ ਉੱਥੇ ਹੁਣ ਜਵਾਬ ਦਾਵਾ ਪੇਸ਼ ਕਰਨਾ। ਅੱਜ ਸੁਣਵਾਈ ਹੋਈ ਆ, ਇਹਨਾਂ ਨੇ ਜਾ ਕੇ ਆਪਣਾ ਪੱਖ ਰੱਖਿਆ। ਰਾਜੀਤ ਹੁੰਦਲ ਨੇ ਗੱਲ ਉਹੀਓ ਕਹੀ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਆ ਕਿ ਸਾਡੀ ਲਾਗਡਾਟ ਸੀਗੀ, ਕਿਸੇ ਸਮੇਂ ਅਸੀਂ ਇਕੱਠੇ ਕੋਰਸ ਕਰਦੇ ਸਾਂ, ਉਸ ਦੌਰਾਨ ਉਸ ਪੀਰੀਅਡ ਦੇ ਦੌਰਾਨ ਸਰਵਿਸ ਦੇ ਦੌਰਾਨ ਹੀ ਸਾਡੀ ਹੈ ਜਿਹੜੀ ਥੋੜੀ ਜਿਹੀ ਖਟਾਸ ਪੈਦਾ ਹੋਈ, ਔਰ ਉਸ ਖਟਾਸ ਕਰਕੇ ਹੀ ਮੈਨੂੰ ਇਸ ਮਾਮਲੇ 'ਚ ਫਸਾਇਆ ਜਾ ਰਿਹਾ। ਰਾਜੀਵ ਸਿੰਘ ਹੁੰਦਲ ਨੇ ਇਹ ਹਾਈ ਕੋਰਟ 'ਚ ਜਾ ਕੇ ਅਪੀਲ ਪਾਈ ਆ। ਹੁਣ ਕੱਲ ਨੂੰ ਸੁਣਵਾਈ ਹੋਣੀ ਆ, ਪਤਾ ਲੱਗੂਗਾ। ਪਰ ਇੱਥੇ ਵੀ ਇੱਕ ਚੀਜ਼ ਜਿਹੜੀ ਹੈ ਉਹ ਨਕਾਰਾਤਮਕ ਹੋਣੀ ਹੈ। ਮੰਨ ਲਓ ਜੇ ਪਟੀਸ਼ਨ ਰਾਜੀਵ ਸਿੰਘ ਹੁੰਦਲ ਦੇ ਹੱਕ 'ਚ ਜਾਂਦੀ ਹੈ ਤੇ ਤਾਂ ਵੀ ਸਰਕਾਰ ਦੀ ਬਦਨਾਮੀ, ਤੇ ਜੇ ਉਹਦੀ ਪਟੀਸ਼ਨ ਨਕਾਰੀ ਜਾਂਦੀ ਹੈ ਫਿਰ ਤਾਂ ਵੀ ਇਹਨਾਂ ਦੀ ਹਾਨੀ ਹੈ। ਦੋਹਾਂ ਸੂਰਤਾਂ ਦੇ ਵਿੱਚ ਸਰਕਾਰ ਉੱਥੇ ਵੀ ਫਸੀ ਦੀ ਫਸੀ ਹੀ ਰਹੇਗੀ। ਦੇਖੋ, ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦੇਣਾ ਆ, ਲੋਕਾਂ ਦੇ ਨਾਲ ਕਾਨੂੰਨ ਜਿਨ੍ਹਾਂ ਦੇ ਉੱਤੇ ਲਾਉਣਾ ਆ, ਉਹ ਆਪ ਹੀ ਭਟਕਦੇ ਫਿਰਦੇ ਆ। ਤੇ ਅੱਗੇ ਆਪਾਂ ਨਜਾਇਜ਼ ਨਿਕਾਸੀ ਤੇ ਗੱਲ ਕਰਦੇ ਹਾਂ। ਚੱਲਦਿਆਂ ਰੇਤ ਦੀ ਖੱਡ ਦੀ ਨਿਲਾਮੀ ਰੱਦ ਹੋਈ। ਦੇਖੋ, ਇਹ ਫਾਜ਼ਿਲਕਾ ਦੇ ਵਿੱਚ ਨਾ 4 ਖੱਡਾਂ ਸੀਗੀਆਂ ਰੇਤ ਦੀਆਂ, ਇੱਕ ਖੱਡ ਨਿਲਾਮ ਕਰ ਦਿੱਤੀ ਗਈ ਆ। ਜਿਹੜੀ ਰੇਤ ਦੀ ਖੱਡ ਨਿਲਾਮ ਕੀਤੀ ਗਈ ਆ ਉਹ ਰਾਣਾ 2 ਦੇ ਨਾਮ ਦੇ ਨਾਲ ਸੀਗੀ ਖੱਡ। ਹੁਣ ਵੈਸੇ ਕਾਂਗਰਸ ਦੇ ਵਿੱਚ ਵੀ 1-2 ਬੀਬੇ ਰਾਣੇ ਇਹ ਖੱਡ ਰਾਣਾ ਦੇ ਨਾਂ ਨਾਲ ਸੀਗੀ, ਸਾਰਿਆਂ ਦੇ ਕੰਨ ਖੜੇ ਹੋ ਗਏ, ਪਤਾ ਨਹੀਂ ਕਿਹੜਾ ਰਾਣੇ ਕਹੀ ਹੈ ਇੱਥੇ। ਉਹ ਖੱਡ ਇਸ ਕਰਕੇ ਨਿਲਾਮ ਜਿਹੜੀ ਹੋਈ ਸੀਗੀ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਜਿਹੜੀ ਤੈਅ ਨਿਕਾਸੀ ਉਹਦੇ ਤੋਂ ਨਿਕਾਸੀ ਨਜਾਇਜ਼ ਰੂਪ ਦੇ ਵਿੱਚ ਬਹੁਤ ਜ਼ਿਆਦਾ ਕਰ ਦਿੱਤੀ। ਤੇ ਜਿਹੜੀ ਉੱਥੇ DC ਹੈ ਮੈਡਮ ਈਸ਼ਾ ਕਾਲੀਆ, ਉਹਨਾਂ ਨੇ ਫਿਰ ਸਿਫਾਰਿਸ਼ ਕੀਤੀ ਕਿ ਇਹ ਜਿਹੜੀ ਨਿਕਾਸੀ ਇਲੀਗਲ ਢੰਗ ਦੇ ਨਾਲ ਕੀਤੀ ਗਈ ਹੈ, ਇਸ ਖੱਡ ਦੀ ਜਿਹੜੀ ਅਲਾਟਮੈਂਟ ਉਹ ਰੱਦ ਕਰ ਦਿੱਤੀ। ਸੋ ਇਹਨਾਂ ਨੇ ਰੱਦ ਕਰ ਦਿੱਤਾ। ਪਰ ਅੱਜ ਇੱਕ ਚੈਨਲ ਨੇ ਹੋਰ ਵੀ ਬੜੀ ਜ਼ਬਰਦਸਤ ਰਿਪੋਰਟ ਦਿਖਾਈ। ਉਹ ਰਿਪੋਰਟ ਹੈਗੀ ਆ ਪਠਾਨਕੋਟ ਏਰੀਏ। ਉਸ ਪਠਾਨਕੋਟ ਏਰੀਏ ਦੇ ਵਿੱਚੋਂ ਜਿਹੜਾ ਰਾਵੀ ਦਰਿਆ ਵਹਿੰਦਾ, ਉਸ ਚੱਲਦੇ ਰਾਵੀ ਦਰਿਆ ਦੇ ਪਾਣੀ ਚੋਂ JCB ਮਸ਼ੀਨ ਦੇ ਨਾਲ ਰੇਤਾ ਕੱਢਿਆ ਜਾ ਰਿਹਾ। ਔਰ ਕਮਾਲ ਦੀ ਗੱਲ ਆ ਕਿ 100 ਟਰੱਕ ਦੀ ਲਾਈਨ ਖੜੀ ਆ ਉਹ ਭਰਿਆ ਜਾ, ਜਦ ਕਿ ਉੱਥੇ ਕੋਈ ਅਲਾਟਮੈਂਟ ਹੋ ਹੀ ਨਹੀਂ ਸਕਦੀ ਚੱਲਦੇ ਦਰਿਆ ਦੇ ਪਾਣੀ ਚ ਰੇਤ ਕੱਢ। ਉੱਥੇ ਵੀ ਕੰਮ ਚੱਲਦਾ ਪਿਆ। ਹੁਣ ਜਿਹੜੇ ਲੋਕ ਆ ਉਹ ਔਨ ਰਿਕਾਰਡ ਇਹ ਗੱਲ ਕਹਿੰਦੇ ਆ ਕਿ ਪਹਿਲਾਂ ਸਾਰਾ ਕੁਛ ਜਿਹੜਾ ਸੀ ਪਿਛਲੀ ਸਰਕਾਰ ਵਾਲੇ ਕਰਦੇ ਸੀ, ਹੁਣ ਉਹ ਬਦਲ ਗਏ ਆ, ਇਹ ਕੰਮ ਜਿਹੜਾ ਉਹ ਕਾਂਗਰਸੀਆਂ ਦੇ ਹੱਥ ਆ ਗਿਆ। ਇਹੋ ਦੋਸ਼ ਲੱਗੇ ਆ ਕੈਪਟਨ ਅਮਰਿੰਦਰ ਸਿੰਘ ਦੇ, ਉੱਥੇ ਵੀ ਇਹੋ ਦੋਸ਼ ਲੱਗੇ ਆ। ਉੱਥੇ ਤੇ ਇੱਕ ਮਾਈਨਿੰਗ ਅਧਿਕਾਰੀ ਕੁੱਟਿਆ ਗਿਆ ਮਾਫੀਆ ਦੇ ਹੱਥੋਂ, ਉੱਥੇ ਵੀ ਇਹੋ ਦੋਸ਼ ਲੱਗੇ ਕਿ ਇਹਨਾਂ ਦੇ ਬੰਦੇ ਆਪਣੇ ਕੰਮ ਕਰਾਉਂਦੇ ਆ। ਸੋ ਇਹ ਕੈਪਟਨ ਨੂੰ ਹੁਣ ਵੇਖਣਾ ਪਊਗਾ ਕਿਉਂਕਿ ਤਰੀਕੇ ਦੇ ਨਾਲ ਅਲਾਟਮੈਂਟਾਂ ਹੋਈਆਂ ਉਹ ਤੇ ਵਿਵਾਦਿਤ ਰਹੀਆਂ। ਅਲਾਟਮੈਂਟ ਤੋਂ ਬਾਅਦ ਜਿੱਦਾਂ ਦਾ ਕੰਮ ਚੱਲਿਆ, ਠੀਕ 1 ਮਹੀਨੇ ਬਾਅਦ ਇੱਕ ਕੌਮੀ ਅਖਬਾਰ ਨੇ 2 ਖੱਡਾਂ ਦਾ ਮੁਆਇਨਾ ਕੀਤਾ। ਉਹ ਖੱਡਾਂ ਜਿਨ੍ਹਾਂ ਨੂੰ ਮਲਾਈਦਾਰ ਖੱਡਾਂ ਕਿਹਾ ਜਾਂਦਾ, ਤਾਂ ਉਸ ਕੌਮੀ ਅਖਬਾਰ ਨੇ ਖੁਲਾਸਾ ਕਰ ਦਿੱਤਾ ਸੀ ਠੀਕ 1 ਮਹੀਨੇ ਬਾਅਦ ਕਿ ਜਿਨ੍ਹਾਂ ਨੂੰ 10-10 ਫੀਟ ਨਿਕਾਸੀ ਅਲਾਟ ਹੋਈ ਹੈ ਕਿ 10-10 ਫੁੱਟ ਤੱਕ ਉਹ ਖੁਦਾਈ ਕਰ ਸਕਦੇ ਆ, ਉਹਨਾਂ ਨੇ 1 ਮਹੀਨੇ ਦੇ ਵਿੱਚ ਹੀ ਦੁੱਗਣੀ ਖੁਦਾਈ ਕਰ ਲਈ ਹੈ। ਤੇ ਇਹ ਉਦੋਂ ਵੀ ਰੌਲਾ ਪਿਆ ਸੀਗਾ ਜਦੋਂ ਖੱਡਾਂ ਦੀ ਅਲਾਟਮੈਂਟ ਹੋਈ ਆ। ਦਿਨੇਸ਼ ਚੱਡਾ ਜੀ ਹੈਗੇ ਆ ਇਹਨਾਂ ਦੇ ਆਮ ਆਦਮੀ ਪਾਰਟੀ ਵਾਲਿਆਂ ਦੇ RTI ਐਕਟਿਵਿਸਟ ਨੇ, ਉਹਨਾਂ ਨੇ ਸਾਰਾ ਡਾਟਾ ਕੱਢ ਕੇ ਰੱਖਤਾ ਸੀਗਾ ਕਿ ਜਿਹੜੀ ਕੀਮਤ ਤੇ ਰੇਟ ਅਲਾਟ ਕੀਤੀ ਗਈ ਹੈ, ਜਿੰਨੀ ਮਾਤਰਾ ਚ, ਜੇ ਠੇਕੇਦਾਰ ਉਨੀ ਮਾਤਰਾ ਚ ਚੱਕ ਕੇ ਤੈਅ ਸੀਮਾ ਚ ਚੱਕ ਕੇ ਵੇਚੂਗਾ ਤਾਂ ਜਿਹੜਾ ਇੱਕ ਟਰੱਕ ਆ ਉਹਨੂੰ 5-6 ਲੱਖ ਦਾ ਪੈਣਾ। ਸੋ ਆਪਣੇ ਪੱਲਿਓਂ ਪੈਸਾ ਕਿਵੇਂ ਪਾਊਗਾ? ਤੇ ਫਿਰ ਲੋਕਾਂ ਨੇ ਸਹੀ ਹਿਸਾਬ ਕਿਤਾਬ ਲਾ ਲਿਆ ਸੀਗਾ ਕਿ ਅਸਲ ਦੇ ਵਿੱਚ ਇਹ ਹੈ ਕਿ ਕਰੋੜਾਂ ਭਰ ਕੇ ਇੱਕ ਵਾਰ ਖੱਡ ਲੈ ਲਈ ਜਾਂਦੀ ਹੈ,
ਤੇ ਮੁੜ ਕੇ ਉਸ ਖੱਡ ਦੇ ਵਿੱਚ ਖੁੱਡਾ ਪੁੱਟ ਕੇ ਜਿਹੜਾ ਅੰਦਰ ਪੋਟਾ ਹੁੰਦਾ ਇਹ ਕੱਢ ਕੇ ਵੇਚ ਕੇ ਦੁੱਗਣੀ ਕਮਾਈ ਕਰਕੇ ਘਰਾਂ ਨੂੰ ਚਲੇ ਜਾਂਦੇ। ਇਹ ਕੰਮ ਰੁਕਣ ਵਾਲਾ ਨਹੀਂ ਜੀ, ਲੱਗਦਾ ਇਸੇ ਤਰ੍ਹਾਂ ਚੱਲਦਾ ਰਹਿਣਾ ਆ। ਤੇ ਅਖੀਰ ਦੇ ਵਿੱਚ ਜਾਂਦੇ ਜਾਂਦੇ ਆਪਾਂ ਨਜ਼ਰ ਮਾਰਦੇ ਹਾਂ ਖੇਡ ਜਗਤ। ਜੀ ਖੇਡਾਂ ਦੇ ਵਿੱਚੋਂ ਸਭ ਤੋਂ ਵੱਡੀ ਖਬਰ ਤੇ ਇਹ ਆ, ਮਾਣਮੱਤੀ ਖਬਰ ਆ ਪੰਜਾਬੀਆਂ ਲਈ, ਕਿ ਫਫੜੇ ਭਾਈ ਕੇ ਪਿੰਡ ਆ ਜਦੋਂ ਮਾਨਸਾ ਤੋਂ ਨੂੰ ਜਾਈਏ, ਇੱਥੋਂ ਦਾ ਇੱਕ ਮੁੰਡਾ ਬੜੀਆਂ ਕਠਿਨ ਪਰਿਸਥਿਤੀਆਂ ਚੋਂ ਉਹਨੇ ਟ੍ਰੇਨਿੰਗ ਹਾਸਲ ਕੀਤੀ ਹੈ। ਇਹਦਾ ਮੁੰਡਾ ਸੀਗਾ ਨਿਸ਼ਾਨੇਬਾਜ਼ੀ ਦੇ ਵਿੱਚ, ਉਹ ਮੁੰਡਾ ਹੁਣ ਏਸ਼ੀਅਨ 에ਅਰਗਨ ਚੈਂਪੀਅਨ ਗੋਲਡ ਮੈਡਲ ਲੈ ਕੇ ਆਇਆ। ਸਭ ਤੋਂ ਵੱਡੀ ਇਹ ਖਬਰ ਹੈ ਇਸ ਸਮੇਂ। ਦੂਸਰੀਆਂ ਜਿਹੜੀਆਂ ਕੁਛ ਖਬਰਾਂ ਨੇ ਜਗਤ ਦੇ ਨਾਲ ਜੁੜੀ, ਉਹਦੇ ਵਿੱਚ ਇਹ ਆ ਕਿ ਜਿਹੜੀਆਂ ਸੁਪਰ ਸੀਰੀਜ਼ ਹੁੰਦੀਆਂ ਬੈਡਮਿੰਟਨ ਦੀਆਂ, ਉਹਦੇ 'ਚ 24 ਚੋਂ 7 ਪਹਿਲਾਂ ਹੀ ਜਿੱਤ ਚੁੱਕੇ ਆ ਭਾਰਤੀ। ਹੁਣ ਦੁਬਈ ਸੁਪਰ ਸੀਰੀਜ਼ ਦੀ ਸ਼ੁਰੂਆਤ ਵੀ ਹੈ ਜਿਹੜੀ ਇਸ ਦੇ ਨਾਲ ਕੀਤੀ ਹੈ, ਪਰ ਸ਼੍ਰੀਕਾਂਤ ਜਿਹਨੇ ਕਿ ਕਾਫੀ ਇਸ ਸਾਲ ਤਰਥੱਲੀ ਮਚਾਈ ਹੈ, ਉਹ ਹਾਰ ਗਿਆ। ਦੂਜੇ ਪਾਸੇ ਵਿਸ਼ਵ ਹਾਕੀ ਦਰਜਾਬੰਦੀ 'ਚ ਭਾਰਤੀ ਪੁਰਸ਼ ਜਿਹੜੇ ਉਹ 6ਵੇਂ ਨੰਬਰ ਤੇ ਖੜੇ ਆ। ਹਾਲਾਂਕਿ ਉਹਨਾਂ ਨੇ ਚੈਂਪੀਅਨਸ ਜਿਹੜੀ ਆ ਲੀਗ ਹੋਈ ਹੈ ਸੰਸਾਰ ਚੈਂਪੀਅਨਸ, ਇਹਦੇ ਵਿੱਚ ਇਹਨਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ ਸੀ, ਪਰ ਰੈਂਕਿੰਗ ਦੇ ਵਿੱਚ ਉਹ 6ਵੇਂ ਨੰਬਰ ਤੇ ਖੜੇ ਆ। ਪਰ ਜਿਹੜੀਆਂ ਕੁੜੀਆਂ ਨੇ, ਕੁੜੀਆਂ 2 ਦਰਜਾਬੰਦੀ ਉਹਨਾਂ ਦੀ ਜਿਹੜੀ 2 ਦਰਜਾਬੰਦੀ ਉਹ ਵਧੀ ਹੈ, 2 ਸਥਾਨ ਉਹਨਾਂ ਨੇ ਗਰੋ ਕਰਕੇ ਆਪਣੀ ਜਿਹੜੀ ਦਰਜਾਬੰਦੀ ਹੈ ਉਹ 10 ਦਰਜੇ। ਸੋ ਇਹ ਵੱਡੀਆਂ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਇਹ ਸਨ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ। ਹੁਣ ਇਸੇ ਦੇ ਨਾਲ ਸਾਡਾ ਹੁਣ ਦਾ ਬੁਲਟਨ ਇੱਥੇ ਹੀ ਸਮਾਪਤ। ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500। ਕ੍ਰਿਸ਼ਨ ਤਨੋਤਾ ਜੀ ਜੁੱਬਾ ਸਿਟੀ ਤੋਂ, ਬਚਿੱਤਰ ਸਿੰਘ ਜੀ ਚਾਹਲ ਫਰਜ਼ਨੋ ਤੋਂ, ਮਹਿੰਦਰ ਸਿੰਘ ਤੇ ਮਨਜੀਤ ਕੌਰ ਤੱਕੜ ਮੋਡੈਸਟੋ, ਜਸਪਾਲ ਸਿੰਘ ਜੀ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਜੀ ਟਰਲਿਕ, ਜੱਸੀ ਗਿੱਲ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੋ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ ਤੋਂ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਹੁਣ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।